TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਮਸਲੇ ਉੱਤੇ ਅੱਜ ਆਪਾਂ ਚਰਚਾ ਕਰਾਉਣੀ ਆ ਉਹ ਸੰਵੇਦਨਸ਼ੀਲ ਵੀ ਬੜਾ, ਤੇ ਇਹਦੀ ਗੱਲ ਤੋਰਨ ਤੋਂ ਪਹਿਲਾਂ, ਛੇੜਨ ਤੋਂ ਪਹਿਲਾਂ ਇੱਕ ਡਰ ਜਿਹਾ ਵੀ ਲੱਗਦਾ ਤੇ ਜ਼ਰੂਰੀ ਵੀ ਆ, ਕਿਉਂਕਿ ਇਹ ਮਸਲਾ ਸਾਡੀ ਕੌਮ ਦੇ ਮੌਜੂਦਾ ਮਾਹੌਲ ਦੇ ਵਿੱਚ ਇੱਕ ਖਲਬਲੀ ਜੀ ਮਚਾਉਣ ਦੀ ਸਮਰੱਥਾ ਰੱਖਦਾ। ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਕੇ ਹਟੇ ਆ, ਇਹਨਾਂ ਦਿਨਾਂ ਦੇ ਵਿੱਚ ਅੰਦਰ ਖਾਤੇ ਇੱਕ ਚਰਚਾ, ਇੱਕ ਵਿਵਾਦ ਚੱਲਿਆ ਕਿ ਸਿੱਖ ਰਹਿਤ ਮਰਿਆਦਾ ਜਿਹੜੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਆ, ਜਿਹਨੂੰ ਪੰਥ ਵਿੱਚ ਲੰਮੇ ਅਰਸੇ ਤੋਂ ਸਤਿਕਾਰ ਮਿਲਦਾ ਰਿਹਾ, ਕੁਝ ਸੱਜਣ ਉਹਦੇ ਵਿੱਚ ਆਪਦੀ ਮਨਮਰਜ਼ੀ ਦੇ ਹਿਸਾਬ ਦੇ ਨਾਲ ਕੁਝ ਬਦਲਾਅ ਜਿਹੜੇ ਲਿਆਉਣ ਦੇ ਯਤਨਾਂ ਵਿੱਚ ਲੱਗੇ ਰਹੇ। ਇਹ ਚਰਚਾ ਅੰਦਰ ਖਾਤੇ ਤਾਂ ਕਈ ਹੋਰ ਤਰੀਕੇ ਨਾਲ ਚੱਲੀ, ਬਾਹਰ ਕਿਸੇ ਹੋਰ ਤਰੀਕੇ ਨਾਲ ਚੱਲੀ, ਪਰ ਹੈ ਇਹ ਬੜਾ ਮੰਦਭਾਗਾ, ਕਿਉਂਕਿ ਸਿਆਸੀ ਅਤੇ ਧਾਰਮਿਕ ਖੇਤਰ ਦੀਆਂ ਜਿਹੜੀਆਂ ਸ਼ਖਸੀਅਤਾਂ ਇਸ ਘਟਨਾਕ੍ਰਮ ਨਾਲ ਜੁੜੀਆਂ ਹੋਈਆਂ ਨੇ, ਨਾ ਤਾਂ ਉਹ ਖੁੱਲ੍ਹ ਕੇ ਬੋਲ ਰਹੀਆਂ ਨੇ ਤੇ ਨਾ ਹੀ ਇਸ ਗੱਲ ਨੂੰ ਕੋਈ ਹਜੇ ਰਾਹ ਸਿਰਾ ਮਿਲ ਰਿਹਾ। ਪਿਛਲੇ ਕਈ ਦਿਨਾਂ ਤੋਂ ਇਹ ਚਰਚਾ ਮੀਡੀਆ ਵਿੱਚ ਆਉਂਦੀ ਰਹੀ ਕਿ ਗੁਰਦੁਆਰਾ ਬੇਰ ਸਾਹਿਬ ਦੇ ਵਿੱਚ ਕਿਸੇ ਨੇ ਕੋਈ ਸੋਨੇ ਦਾ ਪੱਤਰਾ ਚੜਾਇਆ ਸੀ, ਤੇ ਉਹ ਪੱਤਰਾ ਜਿਹੜਾ ਹੈ ਉਹ ਹੁਣ ਲੁਕੋ ਲਿਆ ਗਿਆ, ਉਹ ਗਾਇਬ ਹੋ ਗਿਆ, ਉਹ ਇਹ ਹੋ ਗਿਆ, ਉਹ ਹੋ ਗਿਆ, ਜਿਹਦੇ ਕਰਕੇ ਸਿੱਖ ਜਗਤ ਦੇ ਅੰਦਰ ਇੱਕ ਸ਼ੰਕਿਆਂ ਵਾਲਾ ਮਾਹੌਲ ਜਿਹੜਾ ਹੈ, ਖਦਸ਼ਾਂ ਵਾਲਾ ਮਾਹੌਲ ਜਿਹੜਾ ਹੈ ਉਹ ਪੈਦਾ ਹੋ ਗਿਆ। ਪਹਿਲੋਂ ਹੀ ਬਾਦਲ ਦਲ ਦੀ ਲੀਡਰਸ਼ਿਪ ਦੇ ਖਿਲਾਫ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਬਾਦਲਕਿਆਂ ਦੇ ਨਾਲ ਮਿਲ ਮਿਲਾਪ ਨਾਲ ਚੱਲਦੀ ਹੈ, ਇਸ ਕਰਕੇ ਪਹਿਲਾਂ ਹੀ ਬੜਾ ਪੰਥ ਵਿੱਚ ਰੋਸ ਜਿਹੜਾ ਹੈਗਾ ਬਾਦਲ ਦਲ ਦੇ ਖਿਲਾਫ ਆ, ਉਹ ਸ਼੍ਰੋਮਣੀ ਕਮੇਟੀ ਦੇ ਖਿਲਾਫ ਵੀ ਭੁਗਤ ਜਾਂਦਾ। ਪਰ ਜਦੋਂ ਇਹ ਖਬਰ ਚੱਲ ਰਹੀ ਸੀ ਤਾਂ ਫਿਰ ਹੌਲੀ ਹੌਲੀ ਇਹਦੀ ਖਬਰ ਦੀ ਸੱਚਾਈ ਜਾਂ ਇਸ ਖਬਰ ਨਾਲ ਜੁੜੇ ਤੱਥ ਜਿਹੜੇ ਨੇ ਉਹ ਵੀ ਮੀਡੀਆ ਰਾਹੀਂ ਹੀ ਬਾਹਰ ਆਏ। ਹੁਣ ਉਹ ਖਬਰ ਜਾਂ ਉਹ ਸਾਰੀ ਗੱਲ ਕਿੰਨੀ ਕੁ ਸੱਚੀ ਹੈ ਜਾਂ ਕਿੰਨੀ ਕੁ ਝੂਠੀ ਆ, ਇਹ ਤਾਂ ਇੱਕ ਅਲੱਗ ਗੱਲ ਆ, ਪਰ ਇਹ ਗੱਲ ਹੈ ਬੜੀ ਗੰਭੀਰ ਆ ਕਿ ਇਹ ਚਰਚਾ ਆਈ ਆ ਕਿ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਇੱਕ ਸੋਨੇ ਦਾ ਪੱਤਰਾ ਇਹ ਕਹਿ ਕੇ ਚੜਵਾ ਦਿੱਤਾ ਗਿਆ ਕਿ ਇਹ ਬੀਬਾ ਹਰਸਿਮਰਤ ਕੌਰ ਬਾਦਲ ਨੇ ਗੁਪਤ ਸੇਵਾ ਕੀਤੀ। ਤੇ ਜਦੋਂ ਇਸ ਉੱਤੇ ਲਿਖਿਆ ਹੋਇਆ ਸਾਰਾ ਜਿਹੜਾ ਉੱਤੇ ਕਰਾਇਆ ਸੀਗਾ ਮੈਟਰ ਪੜ੍ਹਿਆ ਗਿਆ, ਤਾਂ ਉਹਦੇ ਉੱਤੇ ਕਹਿੰਦੇ ਆ ਵੀ ਮੂਲ ਮੰਤਰ ਜਿਹੜਾ ਹੈਗਾ ਉਹ ਲਿਖਿਆ ਹੋਇਆ ਸੀ, ਤੇ ਉੱਥੇ ਉਸ ਮੂਲ ਮੰਤਰ ਕਰਕੇ ਜਾਂ ਉਸ ਸੋਨੇ ਦੇ ਪੱਤਰੇ ਕਰਕੇ ਉੱਥੋਂ ਦੇ ਮੈਨੇਜਰ ਨੇ ਜਾਂ ਹੋਰ ਪ੍ਰਬੰਧਕਾਂ ਨੇ ਬੜੀ ਕਾਹਲੀ ਦੇ ਨਾਲ ਇੱਧਰ ਉੱਧਰ ਫੋਨ ਫਾਨ ਕੀਤੇ ਕਿ ਅਸੀਂ ਇਸ ਸੋਨੇ ਦੇ ਪੱਤਰੇ ਨੂੰ ਕੀ ਕਰੀਏ, ਕਿਉਂਕਿ ਪਹਿਲਾਂ ਹੀ ਪੰਥ ਵਿੱਚ ਮੂਲ ਮੰਤਰ ਦੇ ਮੁੱਦੇ ਉੱਤੇ ਇੱਕ ਚਰਚਾ ਚੱਲ ਰਹੀ ਆ ਕਿ ਸ਼੍ਰੋਮਣੀ ਕਮੇਟੀ ਦਾ ਇੱਕ ਸਕੱਤਰ ਜਾਂ ਮੁੱਖ ਅਹੁਦੇਦਾਰ ਜਿਹੜਾ ਸੀਗਾ ਉਹਨੂੰ ਆਪਦੀ ਨੌਕਰੀ ਤੋਂ ਹੱਥ ਧੋਣੇ ਪੈ ਗਏ ਪਿਛਲੇ ਦਿਨਾਂ ਦੇ ਵਿੱਚ, ਕਿਉਂਕਿ ਉਹਨੇ ਇਸ ਗੱਲ ਦੀ ਜਿੱਦ ਕੀਤੀ ਸੀ ਕਿ ਜਿਹੜਾ ਮੂਲ ਮੰਤਰ ਪੰਥ ਵਿੱਚ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਦੇ ਅਨੁਸਾਰ ਆ, ਅਸੀਂ ਉਹਦੇ ਤੇ ਪਹਿਰਾ ਦਿੰਦੇ ਚੰਗੇ ਲੱਗਦੇ ਆ। ਤੇ ਬੀਬਾ ਹਰਸਿਮਰਤ ਕੌਰ ਬਾਦਲ ਆ ਜੋ ਵੀ ਉਹਨੇ ਇਸ ਗੱਲ ਤੇ ਇਤਰਾਜ਼ ਕੀਤਾ, ਤੇ ਜਿਹਦੇ ਨਤੀਜੇ ਵਜੋਂ ਉਹਨੂੰ ਬਲਵਿੰਦਰ ਸਿੰਘ ਜੌੜਾ ਸਿੰਘਾਂ ਨੂੰ ਕਹਿੰਦੇ ਆ ਕਿ ਫਾਰਗ ਕਰ ਦਿੱਤਾ। ਹੁਣ ਇਹ ਦੋਨੇ ਗੱਲਾਂ ਜਿਹੜੀਆਂ ਨੇ ਕਿੰਨੀਆਂ ਕੁ ਸੱਚੀਆਂ ਨੇ, ਕਿੰਨੀਆਂ ਕੁ ਇਹਦੇ ਵਿੱਚ ਲੋਕਾਂ ਨੇ ਆਪਦੇ ਕੋਲੋਂ ਮਸਾਲੇ ਪਾ ਲਏ, ਇਹ ਤਾਂ ਗੱਲ ਬਾਅਦ ਦੀ ਹੈ। ਪਰ ਦੋਨਾਂ ਗੱਲਾਂ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਦਾ ਨਾਂ ਆਇਆ ਕਿ ਉੱਥੇ ਵੀ ਗੁਰਦੁਆਰਾ ਬੇਰ ਸਾਹਿਬ ਦੇ ਵਿੱਚ ਵੀ ਸੋਨੇ ਦੇ ਪੱਤਰੇ ਉੱਤੇ ਜਿਹੜਾ ਮੂਲ ਮੰਤਰ ਲਿਖ ਕੇ ਚੜਾਇਆ ਗਿਆ ਸੀ, ਵੀ ਉੱਥੇ ਵੀ ਬੀਬਾ ਹਰਸਿਮਰਤ ਕੌਰ ਦਾ ਨਾਂ ਵਰਤਿਆ ਗਿਆ। ਤੇ ਜਿਹੜੀ ਘਟਨਾ ਬਲਵਿੰਦਰ ਸਿੰਘ ਜੌੜਾ ਸਿੰਘਾਂ ਨੂੰ ਫਾਰਗ ਕਰਨ ਦੀ ਹੈ ਨੌਕਰੀ ਤੋਂ, ਉਹਦੇ ਵਿੱਚ ਵੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਨਾਂ ਆਇਆ। ਬੀਬਾ ਹਰਸਿਮਰਤ ਕੌਰ ਬਾਦਲ ਜੋ ਹੈ ਉਹ ਕੋਈ ਧਾਰਮਿਕ ਸ਼ਖਸੀਅਤ ਤਾਂ ਨਹੀਂ, ਪਰ ਕਿਉਂਕਿ ਉਹ ਬਾਦਲ ਪਰਿਵਾਰ ਦੇ ਵਿੱਚ ਨੇ, MP ਬਣੇ ਨੇ, ਤੇ ਅਕਾਲੀ ਸਫਾਂ ਦੇ ਵਿੱਚ ਉਹਨਾਂ ਦੇ ਪਰਿਵਾਰ ਦੀ ਤੂਤੀ ਬੋਲਦੀ ਆ, ਤੇ ਇੱਕ ਪ੍ਰਭਾਵਸ਼ਾਲੀ ਸ਼ਖਸੀਅਤ ਆ। ਤੇ ਕੋਈ ਵੀ ਇਹੋ ਜਿਹੀ ਸ਼ਖਸੀਅਤ ਜਿਹਦਾ ਉਹ ਅਦਬ ਸਤਿਕਾਰ ਕਰਦੇ ਹੋਣ, ਕੋਈ ਇਹੋ ਜਿਹੀ ਸੰਸਥਾ ਜਿਹਦਾ ਉਹ ਅਦਬ ਸਤਿਕਾਰ ਕਰਦੇ ਹੋਣ, ਉਹ ਸਤਿਕਾਰ ਕਰਾਉਣ ਦਾ ਉਹਨਾਂ ਨੂੰ ਪੂਰਾ ਹੱਕ ਵਾ। ਪਰ ਇਹ ਨਹੀਂ ਹੋ ਸਕਦਾ ਕਿ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਬਾਰੇ
ਬੀਬਾ ਹਰਸਿਮਰਤ ਕੌਰ ਬਾਦਲ ਉਹਨਾਂ ਦੀ ਰਾਏ ਮਸ਼ਵਰੇ ਦੇ ਉੱਤੇ ਚੱਲ ਕੇ ਕੋਈ ਬਦਲਾਅ ਲਿਆਉਣਾ ਚਾਹਵੇ। ਸੋ ਅਸੀਂ ਇਸ ਗੱਲ ਨੂੰ ਬਹੁਤ ਹੀ ਮੰਦਭਾਗਾ ਹੀ ਮੰਨਾਂਗੇ ਜੇਕਰ ਬਾਦਲ ਪਰਿਵਾਰ ਜਿਹੜਾ ਹੈ ਉਹ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਇਸ ਗੱਲ ਲਈ ਸ਼ਹਿ ਤੇ ਸਮਰਥਨ ਦੇ ਰਿਹਾ ਹੋਵੇ। ਵੈਸੇ ਤਾਂ ਪਹਿਲੋਂ ਵੀ ਸਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਕਿ ਮਰਿਆਦਾ ਦੇ ਮਸਲਿਆਂ ਦੇ ਉੱਤੇ ਜਾਂ ਹੋਰ ਧਾਰਮਿਕ ਮਸਲਿਆਂ ਤੇ ਜਾਂ ਕੌਮੀ ਮਸਲਿਆਂ ਦੇ ਉੱਤੇ ਬਾਦਲ ਪਰਿਵਾਰ ਨੂੰ ਸਿਰਫ ਵੋਟ ਸ਼ਕਤੀ ਚਾਹੀਦੀ ਹੈ। ਜਿਹੜੀ ਵੀ ਧਿਰ ਤੋਂ ਵੋਟਾਂ ਮਿਲਦੀਆਂ ਦਿਖਦੀਆਂ ਹੋਣ ਉਹੋ ਜਿਹਾ ਉਹ ਫੈਸਲਾ ਕਰ ਦੇਣਗੇ। ਪਰ ਇਹ ਗੱਲ ਬੜੀ ਹੀ ਗਲਤ ਆ। ਇਹਦੀ ਜਿੰਨੀ ਵਿਰੋਧਤਾ ਕੀਤੀ ਜਾਵੇ, ਜਿੰਨੀ ਮੁਖਾਲਫਤ ਕੀਤੀ ਜਾਵੇ, ਉਨੀ ਥੋੜੀ ਆ ਕਿ ਬੀਬਾ ਹਰਸਿਮਰਤ ਕੌਰ ਬਾਦਲ ਕੁਝ ਸ਼ਖਸੀਅਤਾਂ ਜਾਂ ਧਿਰਾਂ ਜਾਂ ਧੜਿਆਂ ਦੇ ਮਗਰ ਲੱਗ ਕੇ ਮੂਲ ਮੰਤਰ ਅਤੇ ਹੋਰ ਮਸਲਿਆਂ ਦੇ ਉੱਤੇ ਸਿੱਖ ਰਹਿਤ ਮਰਿਆਦਾ ਜਿਹੜੀ ਅਕਾਲ ਤਖਤ ਸਾਹਿਬ ਵਾਲੀ ਆ ਉਹਦੇ ਨਾਲ ਟਕਰਾਵੀਂ ਪੋਜੀਸ਼ਨ ਚ ਆਉਣ ਨੂੰ ਤਿਆਰ ਹੋਏ ਫਿਰਦੇ ਆ। ਇਸ ਗੱਲ ਦੇ ਉੱਤੇ ਜਿਹੜਾ ਮੈਂ ਸ਼ੁਰੂ ਚ ਗੱਲ ਸ਼ੁਰੂ ਕੀਤੀ ਕਿ ਡਰ ਕਿਉਂ ਲੱਗਦਾ, ਡਰ ਇਸ ਗੱਲ ਦਾ ਲੱਗਦਾ ਕਿ ਪਹਿਲਾਂ ਜਿਹੜੇ ਸਿੱਖ ਕਿਸੇ ਗੱਲ ਦੇ ਉੱਤੇ ਵੱਖਰੇ ਵਿਚਾਰ ਰੱਖਦੇ ਹੁੰਦੇ ਸੀ ਉਹਨਾਂ ਸਿੱਖਾਂ ਦੀ ਗੱਲ ਜਿਹੜੀ ਆ ਸੁਣ ਲਈ ਜਾਂਦੀ ਸੀ ਤੇ ਆਪਦੀ ਰਾਏ ਦੇ ਦਿੱਤੀ ਜਾਂਦੀ ਸੀ। ਅੱਜ ਦੇ ਸਮੇਂ ਦੇ ਵਿੱਚ ਕਰਤਾਰਕੁਸ਼ੀ ਦਾ ਰਾਹ ਫੜਿਆ ਹੋਇਆ ਕਿ ਜਿਹੜਾ ਬੰਦਾ ਕੋਈ ਵੱਖਰੀ ਰਾਏ ਗੱਲ ਕਰਦਾ ਉਹਦੀ ਕਰਤਾਰਕੁਸ਼ੀ ਕੀਤੀ ਜਾਂਦੀ। ਤੋ ਕਰਤਾਰਕੁਸ਼ੀ ਜਿਹੜੀ ਆ ਉਹ ਫਿਰ ਉਹਦੇ ਵਿੱਚ ਸੱਚੀਆਂ ਝੂਠੀਆਂ ਲਾ ਕੇ ਲੋਕਾਂ ਦਾ ਕਰੈਕਟਰ ਅਸੈਸੀਨੇਸ਼ਨ ਕੀਤਾ ਜਾਂਦਾ। ਸੋ ਇਸ ਸਮੇਂ ਦੇ ਵਿੱਚ ਸੱਚ ਜਿਹੜਾ ਹੈਗਾ ਸਹੀ ਗੱਲ ਕਹਿਣੀ ਬੜੀ ਔਖੀ ਹੋ ਗਈ ਹੈ। ਸੋ ਇਸ ਮਸਲੇ ਉੱਤੇ ਜਦੋਂ ਅਸੀਂ ਚਰਚਾ ਕਰਨ ਲੱਗੇ ਹਾਂ ਤਾਂ ਮੈਂ ਇਹ ਸਮਝਦਾ ਹੈਗਾ ਕਿ ਜਦੋਂ ਅਸੀਂ ਇਸ ਪ੍ਰੋਗਰਾਮ ਦੀ ਤਿਆਰੀ ਕਰ ਰਹੇ ਸੀ ਅੱਜ ਵਾਲੇ ਦੀ ਇਸ ਐਪੀਸੋਡ ਦੀ, ਤਾਂ ਮੈਂ ਰਸਤੇ 'ਚ ਪ੍ਰੋਗਰਾਮ ਦੇ ਸਟੂਡੀਓ ਤੱਕ ਆਉਂਦਿਆਂ ਦੋ ਵੱਖੋ ਵੱਖਰੇ ਵਿਚਾਰ ਜਿਹੜੇ ਆ ਉਹ ਸੁਣਨੇ ਚਾਹੇ ਕਿ ਮੂਲ ਮੰਤਰ ਕਿੱਥੋਂ ਤੱਕ ਆ। ਇੱਕ ਪਾਸੇ ਗਿਆਨੀ ਸੰਤ ਸਿੰਘ ਜੀ ਮਸਕੀਨ ਜਿਨ੍ਹਾਂ ਦਾ ਪੰਥ ਵਿੱਚ ਬੜਾ ਸਤਿਕਾਰ ਆ, ਉਹਨਾਂ ਦਾ YouTube ਦੇ ਉੱਤੇ ਇਸ ਮਸਲੇ ਉੱਤੇ ਪੂਰਾ ਇੱਕ ਲੈਕਚਰ ਪਾਇਆ ਹੋਇਆ ਕਿ ਮੂਲ ਮੰਤਰ ਕਿੱਥੋਂ ਤੱਕ ਆ, ਔਰ ਉਹ ਮੂਲ ਮੰਤਰ ਉਹਨਾਂ ਨੇ ਗੁਰਪ੍ਰਸਾਦ ਤੱਕ ਹੀ ਮੰਨਿਆ ਹੋਇਆ। ਦੂਸਰੇ ਪਾਸੇ ਜਿਹੜੇ ਸਾਡੇ ਭਰਾ ਇਸ ਮੂਲ ਮੰਤਰ ਨੂੰ ਆਦ ਸੱਚ ਜੁਗਾਦ ਸੱਚ ਨਾਨਕ ਹੋਸੀ ਭੀ ਸੱਚ ਤੱਕ ਮੰਨਦੇ ਆ, ਉਹਨਾਂ ਦੀ ਵੀ YouTube ਦੇ ਉੱਤੇ ਵੀਡੀਓ ਮੌਜੂਦ ਆ। ਦੋਨਾਂ ਦੇ ਪੱਖ ਸੁਣਨ ਤੋਂ ਬਾਅਦ ਮੈਂ ਕੋਈ ਫੈਸਲਾ ਦੇਣ ਵਾਲੀ ਸਥਿਤੀ ਵਿੱਚ ਤਾਂ ਨਹੀਂ, ਪਰ ਕਿਉਂਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸੁਪਰੀਮ ਮੰਨਦੇ ਹਾਂ ਤੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਜਿਹੜੀ ਹੈ ਉਹ ਸਾਡੇ ਲਈ ਸਾਰਿਆਂ ਲਈ ਹੀ ਸਤਿਕਾਰਯੋਗ ਆ, ਤਾਂ ਮੈਂ ਇਹ ਗੱਲ ਉੱਤੇ ਇਹ ਸੋਚਿਆ ਕਿ ਗੱਲਾਂ ਤਾਂ ਦੋਨਾਂ ਦੀਆਂ ਹੀ ਠੀਕ ਹੋ ਸਕਦੀਆਂ ਨੇ, ਪਰ ਇਹਨਾਂ ਦੋਨਾਂ ਭਰਾਵਾਂ ਨੇ ਇੱਕ ਦੂਜੇ ਦੀ ਗੱਲ ਨੂੰ ਦੱਸਣ ਵੇਲੇ ਕੋਈ ਮਾੜੇ ਸ਼ਬਦ ਨਹੀਂ ਵਰਤੇ, ਆਪੋ ਆਪਦੀ ਗੱਲ ਕਹੀ ਹੈ। ਪਰ ਅੱਜ ਦੇ ਸਮੇਂ ਦੇ ਵਿੱਚ ਇਹ ਪ੍ਰਭਾਵ ਜਿਹੜਾ ਹੈਗਾ ਬਣ ਗਿਆ ਕਿ ਜਿਹੜੇ ਸਿੱਖ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਗੁਰਪ੍ਰਸਾਦ ਤੱਕ ਮੂਲ ਮੰਤਰ ਮੰਨਦੇ ਆ, ਉਹਨਾਂ ਨੂੰ ਜਿਵੇਂ ਇੱਕ ਹਮੇਸ਼ਾ ਡਰਾਇਆ ਜਾ ਜਾਂਦਾ ਕਿ ਜੇ ਤੁਸੀਂ ਇਹ ਗੱਲ ਬਾਰ-ਬਾਰ ਕਹੀ ਕਿ ਅਸੀਂ ਮੂਲ ਮੰਤਰ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਮੰਨਾਂਗੇ ਤਾਂ ਪਤਾ ਨਹੀਂ ਤੁਹਾਨੂੰ ਕੌਣ ਕੀ ਕਰ ਦੇਵੇ ਜਾਂ ਕੀ ਕੁਛ ਕਹਿ ਦੇਵੇ। ਤੋ ਬੜੀ ਇੱਕ ਅਜੀਬੋ-ਗਰੀਬ ਜੀ ਗੱਲ ਆ ਕਿ ਇੱਕ ਤਾਂ ਇਹ ਬਾਰ-ਬਾਰ ਕਿਹਾ ਜਾ ਰਿਹਾ ਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਮਰਿਆਦਾ ਵਾਲਾ ਹੈਗਾ ਇਹ ਖਰੜਾ ਹੀ ਆ ਜੀ, ਇਹ ਕੋਈ ਪਾਸ-ਪੂਸ ਨਹੀਂ ਹੋਇਆ। ਇਹ ਗੱਲ 2-3 ਸਾਲ ਪਹਿਲਾਂ 2015-16 ਦੀ ਗੱਲ ਆ, ਜਦੋਂ ਇਹ ਮਸਲਾ ਪੂਰਾ ਵਧਿਆ ਹੋਇਆ ਸੀਗਾ ਤੇ ਬਾਰ-ਬਾਰ ਇਹ ਗੱਲ ਕਹੀ ਜਾ ਰਹੀ ਸੀਗੀ ਕਿ ਇਹ ਤਾਂ ਖਰੜਾ ਹੀ ਆ, ਇਹ ਤਾਂ ਪਾਸ ਨਹੀਂ ਹੋਇਆ, ਇਹਦਾ ਤਾਂ ਕੋਈ ਇਹੋ ਜਿਹਾ ਹੈ ਨਹੀਂਗਾ ਆਧਾਰ। ਤਾਂ ਉਸ ਮੌਕੇ ਸ਼੍ਰੋਮਣੀ ਕਮੇਟੀ ਨੇ ਇੱਕ ਗੱਲ ਵਧੀਆ ਕੀਤੀ ਕਿ ਉਹਨਾਂ ਨੇ ਇਸ ਗੱਲ ਦੇ ਉੱਤੇ ਸਪਸ਼ਟਤਾ ਦੇ ਦਿੱਤੀ ਕਿ ਇੰਨੀ ਤਰੀਕ ਨੂੰ ਇਸ ਤਰ੍ਹਾਂ ਕਰਕੇ ਇਹ ਜਿਹੜਾ ਸੀ ਖਰੜਾ ਉਹ ਪਾਸ ਹੋਇਆ ਵਾ। ਸੋ ਇਹ ਜਿਹੜੀ ਗੱਲ ਜਦੋਂ ਉਹਨਾਂ ਨੇ ਸਾਰੀ ਅਖਬਾਰਾਂ ਦੇ ਵਿੱਚ ਦੱਸਿਆ ਤਾਂ ਉਦੋਂ ਉਹਨਾਂ ਨੇ ਇੱਕ ਕੱਚ ਫੇਰ ਰੱਖ ਲਿਆ। ਉਦੋਂ ਬਾਅਦ ਤਾਂ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਜਿਹੜਾ ਮੂਲ ਮੰਤਰ ਹੈ ਉਹਦੀ ਇੰਨੀ ਗਹਿ ਕੱਢਵੀਂ ਵਿਆਖਿਆ ਕਰਦੇ, ਲੋਕਾਂ ਨੂੰ ਸਮਝਾਉਂਦੇ, ਇੱਕ ਪੂਰੀ ਮੁਹਿੰਮ ਚਲਾਉਂਦੇ ਜਿਹਦੇ ਨਾਲ ਇਹ ਵਿਵਾਦ ਸਦਾ ਲਈ ਨਿਬੜ ਜਾਂਦਾ। ਪਰ ਹੁਣ ਫੇਰ ਉਹੀ ਸਥਿਤੀ ਬਣ ਗਈ ਤੇ ਬਾਰ-ਬਾਰ ਪਿਛਲੇ 40-50 ਸਾਲਾਂ ਦੇ ਵਿੱਚ ਇਹ ਸਥਿਤੀ ਬਣੀ ਆ ਤੇ ਇਹ ਜਿਹੜੀ ਸਥਿਤੀ ਬਾਰ-ਬਾਰ ਬਣਦੀ ਆ ਉਹਦਾ ਕੋਈ ਅੰਤਮ ਨਿਪਟਾਰਾ ਕਰਾਉਣ ਤੋਂ ਪਤਾ ਨਹੀਂ ਕਿਉਂ ਭੱਜਿਆ ਜਾਂਦਾ, ਕਿਉਂ ਬਚਿਆ ਜਾਂਦਾ ਕਿ ਇੱਕ ਪਾਸੇ ਗੱਲ ਲੱਗ ਜਾਣੀ ਚਾਹੀਦੀ ਆ। ਸਿੱਖ ਸੰਗਤ ਨੂੰ ਜੇਕਰ ਖਾਲਸਾ ਪੰਥ ਅਕਾਲ ਤਖਤ ਸਾਹਿਬ ਦੇ ਰਾਹੀਂ ਇਹ ਫੈਸਲਾ ਲੈ ਆਵੇ ਕਿ ਗੁਰਪ੍ਰਸਾਦ ਤੱਕ ਨਹੀਂ, ਅੱਗੇ ਤੱਕ ਮੂਲ ਮੰਤਰ ਆ ਤਾਂ ਅਸੀਂ ਉਹ ਵੀ ਸਹਿਜ ਨਾਲ ਸਵੀਕਾਰ ਕਰ ਲਵਾਂਗੇ, ਪਰ ਫੈਸਲਾ ਇੱਕ ਹੋ ਜਾਣਾ ਚਾਹੀਦਾ ਹੈ। ਪਰ ਇਹ ਗੱਲ ਅਸੀਂ ਵਾਰ-ਵਾਰ ਦੇਖ ਰਹੇ ਹੈਗੇ ਆ ਕਿ ਜਦੋਂ ਵੀ ਇਹ ਮਸਲਾ ਉੱਠਦਾ
ਉਦੋਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਜਿਹੜੇ ਹਾਮੀ ਸਿੱਖ ਨੇ ਉਹ ਆਪਦੀ ਗੱਲ ਕਹਿੰਦੇ ਆ, ਮਸਲਾ ਇੱਕ ਵਾਰੀ ਠੰਡਾ ਪੈ ਜਾਂਦਾ ਫਿਰ ਕਿਸੇ ਨਾ ਕਿਸੇ ਹੋਰ ਰੂਪ ਦੇ ਵਿੱਚ ਆ ਜਾਂਦਾ। ਆ ਥੋੜਾ ਸਮਾਂ ਪਹਿਲਾਂ ਵੀ ਇਹ ਮਸਲਾ ਉੱਠਿਆ ਸੀ, ਉਦੋਂ ਵੀ ਇਦਾਂ ਹੀ ਫਿਰ ਸ਼ਾਂਤ ਹੋ ਗਿਆ ਜਦੋਂ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਇਦਾਂ ਇਦਾਂ ਇਹ ਮਸਲਾ, ਇਹ ਖਰੜਾ ਜਿਹੜਾ ਹੈਗਾ ਖਰੜਾ ਨਹੀਂ ਹੈਗਾ, ਇਹ ਪਾਸ ਹੋਈ ਹੋਈ ਮਰਿਆਦਾ ਪੂਰੀ। ਤੇ ਹੁਣ ਫਿਰ ਆਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਉੱਤੇ ਫਿਰ ਮੂਲ ਮੰਤਰ ਦਾ ਤੇ ਮਰਿਆਦਾ ਦੇ ਕੁਝ ਹੋਰ ਮਸਲਿਆਂ ਬਾਰੇ ਵਿਵਾਦ ਜਿਹੜਾ ਹੈ ਉਹ ਫੇਰ ਛਿੜ ਪਿਆ। ਸਾਡੀ ਸਿੱਖ ਜਗਤ ਦੀ ਜਾਂ ਸਿੱਖ ਸੰਗਤ ਦੀ ਜਿਹੜੀ ਰੁਚੀ ਆ ਉਹ ਸਪਸ਼ਟ ਜੀ ਆ ਕਿ ਸਾਨੂੰ ਵਿਵਾਦ ਜਿਹੜੇ ਨੇ ਉਹ ਪਹਿਲਾਂ ਹੀ ਬਥੇਰੇ ਨੇ ਜਿਹੜੇ ਸਾਨੂੰ ਆਪਸ ਵਿੱਚ ਹੀ ਲੜਾ ਰਹੇ ਨੇ, ਪਹਿਲਾਂ ਹੀ ਬੜੇ ਮਸਲੇ ਨੇ, ਤੇ ਦੁਸ਼ਮਣ ਉਹੋ ਜਿਹੇ ਮਸਲਿਆਂ ਦੇ ਬਹਾਨੇ ਸਾਡਾ ਸਿਰ ਜਦੋਂ ਮਰਜ਼ੀ ਪੜਵਾ ਸਕਦਾ। ਸੋ ਜਿਹੜੇ ਭਰਾ ਮਸਲਿਆਂ ਨੂੰ ਵਿਵਾਦਾਂ ਨੂੰ ਸ਼ਹਿ ਦੇਣ ਦਬਾਉਣ ਵਿੱਚ ਜਾਂ ਮੌਕੇ ਬੇਮੌਕੇ ਛੇੜਨ ਦੇ ਵਿੱਚ ਰੁਚੀ ਰੱਖਦੇ ਆ, ਉਹਨਾਂ ਮੂਹਰੇ ਹੱਥ ਬੰਨ੍ਹ ਕੇ ਬੇਨਤੀ ਆ ਕਿ ਕੌਮ ਦਾ ਜਦੋਂ ਘਰ ਬਣ ਜਾਊਗਾ ਨਾ ਉਦੋਂ ਇਹੋ ਜਿਹੇ ਮਸਲੇ ਸਾਰੇ ਨਿਬੇੜ ਲਿਓ। ਤੇ ਪਹਿਲੋਂ ਜਿਹੜਾ ਨਿਸ਼ਾਨਾ ਉਹ ਕੌਮ ਦੀ ਆਜ਼ਾਦੀ ਦਾ ਹੋਣਾ ਚਾਹੀਦਾ, ਪਰ ਕੌਮ ਦੀ ਆਜ਼ਾਦੀ ਵਾਲੇ ਮਸਲੇ ਨੂੰ ਪਿੱਛੇ ਸੁੱਟ ਕੇ ਆਪਾਂ ਜਿਨ੍ਹਾਂ ਮਸਲਿਆਂ ਦੇ ਉੱਤੇ, ਕਿਉਂਕਿ ਕੌਮ ਦੀ ਆਜ਼ਾਦੀ ਲਈ ਲੜਨਾ ਭਿੜਨਾ ਜਿਹੜਾ ਆਪਸੀ ਜੀ ਵਿਵਾਦ ਨੇ ਉਹ ਸਾਡੇ ਲਈ ਇੱਕ ਰਾਹ ਦਾ ਰੋੜਾ ਬਣਦੇ। ਤੇ ਕੌਮ ਦੀ ਆਜ਼ਾਦੀ ਲਈ ਸਾਨੂੰ ਇਕਮੁੱਠਤਾ ਦੀ ਲੋੜ ਆ, ਤੇ ਜਿਹੜੇ ਵਿਵਾਦਤ ਮਸਲੇ ਹੁੰਦੇ ਆ ਉਹ ਸਾਨੂੰ ਲੜਾ ਸਕਦੇ ਆ, ਇਕੱਠੇ ਨਹੀਂ ਕਰ ਸਕਦੇ। ਇੱਥੇ ਮੈਂ ਇੱਕ ਗੱਲ ਸਿੱਖ ਰਹਿਤ ਮਰਿਆਦਾ ਵਿੱਚੋਂ ਦੱਸਣੀ ਚਾਹਾਂਗਾ, ਜਿਹੜੀ ਅਕਾਲ ਤਖਤ ਸਾਹਿਬ ਤੋਂ ਦ੍ਰਿੜ ਕਰਾਈ ਜਾਂਦੀ ਆ ਉਹਦੇ ਵਿੱਚ ਸਾਫ਼ ਤੌਰ ਦੇ ਉੱਤੇ ਲਿਖਿਆ ਹੋਇਆ ਬਈ ਜਦੋਂ ਅੰਮ੍ਰਿਤ ਸੰਚਾਰ ਕਰਨਾ ਉਦੋਂ ਜਿਹੜਾ ਮੂਲ ਮੰਤਰ ਆ ਉਹ ਸੰਗਤ ਜਿਹੜੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣਾ ਉਹਨਾਂ ਨੂੰ ਇਸ ਤਰੀਕੇ ਨਾਲ ਰਟਨ ਕਰਾਇਆ ਜਾਵੇ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਤੋ ਗੁਰ ਪ੍ਰਸਾਦ ਤੱਕ ਮੂਲ ਮੰਤਰ ਦ੍ਰਿੜ ਕਰਾਉਣ ਦਾ ਹੁਕਮ ਜਿਹੜਾ ਹੈਗਾ ਅਕਾਲ ਤਖਤ ਸਾਹਿਬ ਤੋਂ ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਆ ਉਸ ਮੌਕੇ ਲਿਖਿਆ ਹੋਇਆ। ਹੁਣ ਇਹ ਪੰਜ ਪਿਆਰੇ ਗੁਰੂ ਰੂਪ ਹੋ ਕੇ ਜਿਨ੍ਹਾਂ ਸਿੱਖ ਸੰਗਤਾਂ ਨੂੰ ਹੁਣ ਤੱਕ ਹੁਕਮ ਦਿੰਦੇ ਆ ਰਹੇ ਨੇ, ਗਾਹਾਂ ਦੇਣਾ ਹੈ, ਉਹਨਾਂ ਦਾ ਕੀ ਕਸੂਰ ਆ ਕਿ ਉਹਨਾਂ ਨੂੰ ਨਿੰਦਿਆ ਭੰਡਿਆ ਜਾਵੇ, ਉਹਨਾਂ ਨੂੰ ਨਿਸ਼ਾਨੇ ਤੇ ਲਿਆ ਜਾਵੇ ਕਿ ਇਹ ਘੱਟ ਪੜ੍ਹਦੇ ਆ, ਵੱਧ ਨਹੀਂ ਪੜ੍ਹਦੇ, ਇਹ ਐ ਨਹੀਂ ਕਰਦੇ, ਉਹ ਨਹੀਂ ਕਰਦੇ। ਉਹਨਾਂ ਪੰਜਾਂ ਨੂੰ ਗੁਰੂ ਰੂਪ ਹੋ ਕੇ ਹੁਕਮ ਪੰਜ ਪਿਆਰਿਆਂ ਨੇ ਜੋ ਦਿੱਤਾ ਉਹ ਮੰਨ ਲੈਂਦੇ। ਤੇ ਅੱਗੇ ਇਹ ਜਿਹੜੀ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਨੇ ਸਿੱਖ ਰਹਿਤ ਮਰਿਆਦਾ ਦਾ ਦਰਪਣ ਕੀਤਾ, ਇਹਦੀ ਵਿਆਖਿਆ ਕੀਤੀ ਆ, ਉਹਦੇ ਵਿੱਚ ਵੀ ਉਹਨਾਂ ਨੇ ਅੱਗੇ ਇਸ ਗੱਲ ਦੀ ਵਿਆਖਿਆ ਕੀਤੀ ਆ ਕਿ ਇਹ ਜਿਹੜਾ ਮੂਲ ਮੰਤਰ ਆ ਉਹ ਗੁਰਪ੍ਰਸਾਦ ਤੱਕ ਹੀ ਕਿਉਂ ਮੰਨਿਆ ਹੈ ਤੇ ਉਹਨੂੰ ਨਾਨਕ ਹੋਸੀ ਵੀ ਸੱਚ ਤੱਕ ਕਿਉਂ ਨਹੀਂ ਮੰਨਿਆ ਹੈ। ਇਹ ਜਿਹੜੀ ਵਿਆਖਿਆ ਹੈ ਉਹ ਪੜ੍ਹ ਕੇ ਅੰਤ ਵਿੱਚ ਉਹਨਾਂ ਨੇ ਲਿਖਿਆ ਕਿ ਇਸ ਪ੍ਰਕਾਰ ਇਤਿਹਾਸਕ ਅਤੇ ਪਰੰਪਰਾਗਤ ਚੱਲੀਆਂ ਆ ਰਹੀਆਂ ਹੋਰ ਅਨੇਕਾਂ ਹੀ ਦਲੀਲਾਂ ਸਾਡੇ ਸਾਹਮਣੇ ਨੇ, ਜਿਨ੍ਹਾਂ ਨੂੰ ਵਿਚਾਰਨ ਨਾਲ ਇਸ ਆਪੇ ਪੈਦਾ ਕੀਤੀ ਦੁਬਿਧਾ ਵਿੱਚੋਂ ਅਸੀਂ ਨਿਕਲ ਨਹੀਂ ਸਕਾਂਗੇ। ਸਾਡੀ ਜਾਚੇ ਅਜਿਹੀਆਂ ਦਲੀਲਾਂ ਨੂੰ ਪਾਸੇ ਰੱਖ ਕੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਣਕਾਰੀ ਦੇ ਆਧਾਰ ਤੇ ਲਿਆ ਫੈਸਲਾ ਹੀ ਸਿਧਾਂਤਕ ਤੌਰ ਤੇ ਪ੍ਰਵਾਨ ਹੋ ਸਕਦਾ ਹੈ ਜੋ ਗੁਰੂ ਪੰਥ ਵੱਲੋਂ ਕੀਤਾ ਗਿਆ ਹੈ। ਸੋ ਸਭਨਾ ਪੰਥ ਹਤੈਸ਼ੀਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਅੰਮ੍ਰਿਤ ਛਕਣ ਦੇ ਅਵਲਾਕੀ ਨੂੰ ਅੰਮ੍ਰਿਤ ਛਕਾ ਕੇ ਗੁਰੂ ਪੰਥ ਦੇ ਹੁਕਮ ਅਨੁਸਾਰ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਹੀ ਮੂਲ ਮੰਤਰ ਦ੍ਰਿੜ ਕਰਾਉਣਾ ਚਾਹੀਦਾ ਹੈ। ਹੁਣ ਇਹ ਜਿਹੜੀ ਗੱਲ ਸਿੱਖ ਰਹਿਤ ਮਰਿਆਦਾ ਦੇ ਆਧਾਰ ਦੇ ਉੱਤੇ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਨੇ ਲਿਖੀ ਹੈ, ਇਹਦੀ ਵਿਆਖਿਆ ਕੀਤੀ ਆ, ਇਹ ਇਕੱਲੇ ਇਸ ਇੱਕ ਸ਼ਖਸੀਅਤ ਦਾ ਮੰਨਣਾ ਜਾਂ ਕਹਿਣਾ ਨਹੀਂ ਹੈ। ਇਹ ਜਦੋਂ ਮਰਿਆਦਾ ਬਣੀ ਆ, ਜਦੋਂ ਇਹ ਗੱਲ ਲਿਖੀ ਗਈ ਆ, ਉਦੋਂ ਬੜੀ ਲੰਬੀ ਚੌੜੀ ਇਸ ਮਸਲੇ ਤੇ ਬਹਿਸ ਮੁਹਾਵਸਾ ਹੋਇਆ, ਬੜੀ ਲੰਬੀ ਚੌੜੀ ਚਰਚਾ ਜਿਹੜੀ ਆ ਉਹ ਹੋਈ ਆ, ਤਾਂ ਕਿਤੇ ਜਾ ਕੇ ਇਹ ਫੈਸਲਾ ਹੋਇਆ ਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਆਪਾਂ ਮੂਲ ਮੰਤਰ ਗੁਰ ਪ੍ਰਸਾਦ ਤੱਕ ਮੰਨਣਾ। ਹੁਣ ਜਿਹੜੇ ਭਰਾ ਇਸ ਮੂਲ ਮੰਤਰ ਦੇ ਵਿੱਚ ਵਾਧਾ ਕਰਕੇ ਪੜ੍ਹਦੇ ਨੇ, ਜਿਹੜੇ ਨਾਨਕ ਹੋਸੀ ਵੀ ਸੱਚ ਤੱਕ ਪੜ੍ਹਦੇ ਨੇ, ਉਹਨਾਂ ਨੂੰ ਆਪਦੀ ਗੱਲ ਕਹਿਣ ਦਾ ਪੂਰਾ ਹੱਕ ਹੈ। ਉਹ ਅਕਾਲ ਤਖਤ ਸਾਹਿਬ ਦੇ ਉੱਤੇ ਜਾਂ ਸਿੱਖ ਸੰਸਥਾਵਾਂ ਦੇ ਰਾਹੀਂ ਆਪਦੀ ਗੱਲ ਕਹਿਣ ਕਹਾਉਣ, ਪਰ ਜਿਹੜੀ ਬਿਰਤੀ ਆਪਾਂ ਧੱਕੇਸ਼ਾਹੀ ਵਾਲੀ ਕੋਈ ਵਰਤਣੀ ਚਾਹਾਂਗੇ ਉਹ ਗੱਲ ਠੀਕ ਨਹੀਂ ਜਾਪਦੀ ਹੈ।
ਇਹੋ ਜਿਹੇ ਸਬੂਤ ਜਾਂ ਪ੍ਰੂਫ ਪੈਦਾ ਕਰਦੇ ਰਹਿਣ ਦੇ ਨਾਲ ਕਿ ਲਓ ਜੀ ਆਹ ਦੇਖੋ ਇੱਥੇ ਐ ਲਿਖਿਆ, ਉੱਥੇ ਉਹ ਲਿਖਿਆ, ਜਿਹੜੀਆਂ ਦਲੀਲਾਂ, ਜਿਹੜੇ ਤਰਕ ਜਦੋਂ ਇਹ ਮਰਿਆਦਾ ਬਣਾਈ ਗਈ ਆ, ਜਦੋਂ ਇਹ ਮੰਨਿਆ ਗਿਆ ਕਿ ਗੁਰਪ੍ਰਸਾਦਕ ਮੂਲ ਮੰਤਰ ਆ, ਉਹੀ ਦਲੀਲਾਂ ਦੋਨਾਂ ਪੱਖਾਂ ਦੀਆਂ ਖੜੀਆਂ ਨੇ। ਜਿਹੜੇ ਗੁਰਪ੍ਰਸਾਦਕ ਮੰਨਦੇ ਆ, ਜਿਹੜੀ ਦਲੀਲ ਉਹ ਅੱਜ ਤੋਂ 40 50 100 ਸਾਲ ਪਹਿਲਾਂ ਦੇ ਰਹੇ ਸੀ, ਉਹੀ ਅੱਜ ਦੇ ਰਹੇ ਆ। ਜਿਹੜੇ ਗੁਰਪ੍ਰਸਾਦਕ ਮੂਲ ਮੰਤਰ ਮੰਨਦੇ ਆ, ਉਹਨਾਂ ਕੋਲੇ ਵੀ ਉਹੀ ਤਰਕ ਤੇ ਦਲੀਲਾਂ ਨੇ ਜਿਹੜੀਆਂ ਉਹ ਪਹਿਲਾਂ ਦਿੰਦੇ ਸੀ। ਪਰ ਇਸ ਮਸਲੇ ਦੇ ਉੱਤੇ ਪਹਿਲੋਂ ਤੇ ਅੱਜ ਨਾਲੋਂ ਇੱਕ ਗੱਲ ਦਾ ਬੜਾ ਫਰਕ ਆ ਗਿਆ। ਉਹ ਫਰਕ ਇਹ ਆ ਗਿਆ ਬਈ ਪਹਿਲਾਂ ਜਦੋਂ ਜਿਹੜੇ ਬੰਦੇ ਜਿਹੜੀਆਂ ਧਿਰਾਂ ਜਾਂ ਜਿਹੜੀਆਂ ਸੰਸਥਾਵਾਂ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਦੇ ਹਾਮੀ ਸੀ, ਉਹ ਜਾਂ ਉਹ ਸਾਰੇ ਸੱਜਣ ਮਿੱਤਰ ਜਿਹੜੇ ਸੀ ਜਾਂ ਗੁਰਸਿੱਖ ਭਰਾ ਸੀ, ਉਹ ਸੁਚੱਜੇ ਤਰੀਕੇ ਨਾਲ ਆਪਦੀ ਗੱਲ ਕਹਿੰਦੇ ਕਹਾਉਂਦੇ ਸੀ। ਪਰ ਅੱਜ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ, ਇਹਦੇ ਵਿੱਚ ਕਿਰਦਾਰ ਕੁਸ਼ੀ ਨੂੰ ਇੱਕ ਹਥਿਆਰ ਵਾਂਗੂ ਵਰਤਿਆ ਜਾ ਰਿਹਾ ਤੇ ਜਿਹੜੇ ਸੱਜਣ ਮਿੱਤਰ ਇਹ ਉਹਨਾਂ ਦੇ ਏਜੰਡੇ ਅਨੁਸਾਰ ਜਾਂ ਉਹਨਾਂ ਦੀ ਸੋਚ ਅਨੁਸਾਰ ਸਹੀ ਨਹੀਂ ਹੈਗੇ, ਉਹਨਾਂ ਨੂੰ ਉਹ ਗਦਾਰ ਤੇ ਪੰਥ ਦੇ ਦੁਸ਼ਮਣ ਤੱਕ ਕਹਿਣ ਤੱਕ ਜਾਂਦੇ ਆ। ਇੱਥੇ ਮੈਂ ਇੱਕ ਇਤਿਹਾਸਕ ਜਿਹੜੀ ਕੁਝ ਪੱਖ ਨੇਗੇ ਉਹ ਸਾਂਝੇ ਕਰਨੇ ਚਾਹਾਂਗਾ ਕਿ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜਿਹੜੇ ਨੇ, ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ, ਉਹ 1958 ਵਿੱਚ ਦਰਬਾਰ ਸਾਹਿਬ ਦੇ ਵਿੱਚ ਗ੍ਰੰਥੀ ਦੇ ਤੌਰ ਦੇ ਉੱਤੇ ਜਦੋਂ ਉਹਨਾਂ ਦੀ ਨਿਯੁਕਤੀ ਹੋਈ ਆ, ਤਾਂ ਉਹਨਾਂ ਨੇ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਪੁੱਛਿਆ ਵੀ ਬਾਬਾ ਜੀ, ਮੈਂ ਇੱਥੇ ਤਾਂ ਗੋਲ ਦਸਤਾਰ ਸਜਾਉਂਦਾ ਹਾਂ ਤੇ ਪਜਾਮਾ ਵੀ ਨਹੀਂ ਪਹਿਨਦਾ, ਪਰ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਅਲੱਗ ਹੈ। ਤਾਂ ਉਹਨਾਂ ਨੇ ਹੁਕਮ ਕੀਤਾ ਕਿ ਭਾਈ ਸਾਹਿਬ ਜੀ, ਤੁਸੀਂ ਉੱਥੇ ਜਾਓ ਤੇ ਪੰਥ ਵੱਲੋਂ ਬਣਾਈ ਮਰਿਆਦਾ ਅਨੁਸਾਰ ਸੇਵਾ ਕਰੋ, ਕਿਉਂਕਿ ਆਪਣਾ ਤਾਂ ਡੇਰਾ ਹੈ ਤੇ ਉਹ ਇੱਕ ਸੰਸਥਾ ਹੈ। ਉਹਨਾਂ ਵੱਲੋਂ ਬਣਾਈ ਮਰਿਆਦਾ ਉੱਤੇ ਪਹਿਰਾ ਦੇਣਾ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ। ਜਦੋਂ ਸਿੰਘ ਸਾਹਿਬ ਜੀ ਇੱਥੇ ਆਏ ਦਰਬਾਰ ਸਾਹਿਬ ਨੌਕਰੀ ਕਰਨ ਲਈ, ਤਾਂ ਉਹਨਾਂ ਨੇ ਬੜੀ ਦ੍ਰਿੜਤਾ ਤੇ ਇਮਾਨਦਾਰੀ ਨਾਲ ਸੇਵਾ ਕੀਤੀ ਤੇ ਮਰਿਆਦਾ ਨੂੰ ਸੰਪੂਰਨ ਲਾਗੂ ਰੱਖਣ ਲਈ ਹੀ ਤਤਪਰ ਰਹੇ। ਗਿਆਨੀ ਕਿਰਪਾਲ ਸਿੰਘ ਜੀ ਤੋਂ ਬਗੈਰ ਹੋਰ ਬਹੁਤ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਦਮਦਮੀ ਟਕਸਾਲ ਤੋਂ ਗੁਰਮਤਿ ਦੀ ਸਿੱਖਿਆ ਤੇ ਸੇਧ ਲੈ ਕੇ ਬਾਅਦ ਵਿੱਚ ਪੰਥ ਦੀ ਸੇਵਾ ਕੀਤੀ, ਜਿਨ੍ਹਾਂ ਵਿੱਚ ਗਿਆਨੀ ਮੋਹਨ ਸਿੰਘ ਜੀ ਸਾਬਕਾ ਹੈੱਡ ਗ੍ਰੰਥੀ ਰਹੇ ਨੇ ਦਰਬਾਰ ਸਾਹਿਬ, ਗਿਆਨੀ ਜੋਗਿੰਦਰ ਸਿੰਘ ਜੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ, ਗਿਆਨੀ ਚਰਨ ਸਿੰਘ ਜੀ ਸਾਬਕਾ ਗ੍ਰੰਥੀ, ਗਿਆਨੀ ਪੂਰਨ ਸਿੰਘ ਜੀ ਹੈੱਡ ਗ੍ਰੰਥੀ ਜਿਨ੍ਹਾਂ ਨੇ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਪਾਸੋਂ ਵਿਦਿਆ ਲਈ ਸੀ, ਗਿਆਨੀ ਜਸਵੰਤ ਸਿੰਘ ਜੀ ਗ੍ਰੰਥੀ ਜਿਹੜੇ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਕੋਲੋਂ ਵਿਦਿਆ ਲਈ ਸੀ। ਸੋ ਇਹ ਤਾਂ ਕੁਛ ਸੱਜਣਾ ਦੇ ਅਸੀਂ ਨਾਂ ਬਿਆਨ ਕੀਤੇ ਨੇ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਇਹੋ ਜਿਹੇ ਟਕਸਾਲ ਤੋਂ ਸਿੱਖਿਆ ਪ੍ਰਾਪਤ ਜਾਂ ਹੋਰ ਸੰਸਥਾਵਾਂ ਤੋਂ ਸਿੱਖਿਆ ਪ੍ਰਾਪਤ ਗੁਰਸਿੱਖ ਪਿਆਰੇ ਸਿੱਖ ਸੰਸਥਾਵਾਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਨੇ ਤੇ ਉਹਨਾਂ ਨੇ ਕਦੇ ਵੀ ਮਰਿਆਦਾ ਦੇ ਮਸਲੇ ਉੱਤੇ ਉਹ ਕੁਝ ਨਹੀਂ ਕੀਤਾ ਜਿਹੋ ਜਿਹਾ ਕੁਝ ਅੱਜ ਕੱਲ੍ਹ ਦੇਖਣ ਨੂੰ ਮਿਲ ਰਿਹਾ। ਸਾਨੂੰ ਇੱਕ ਘਟਨਾ ਹੋਰ ਇੱਥੇ ਸਾਂਝੀ ਕਰਨ ਦੇ ਵਿੱਚ ਲੋੜ ਜਾਪਦੀ ਹੈ ਕਿ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਕਾਲ ਤਖਤ ਸਾਹਿਬ ਦੇ ਉੱਤੇ ਇੱਥੇ ਦਰਬਾਰ ਸਾਹਿਬ ਦੇ ਵਿੱਚ ਰਹਿੰਦੇ ਸੀ, ਤਾਂ ਉਸ ਮੌਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਕੇ ਭਤੀਜੇ ਭਾਈ ਸਵਰਨ ਸਿੰਘ ਰੋਡੇ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਮਰਿਆਦਾ ਦੇ ਮਸਲੇ 'ਚ ਕੋਈ ਗੜਬੜ ਕਰ ਲਈ ਤੇ ਉਸ ਚੀਜ਼ ਨੂੰ ਲੈ ਕੇ ਬਾਬਾ ਜਰਨੈਲ ਸਿੰਘ ਜੀ ਨੇ ਜਿੰਨਾ ਗੁੱਸਾ ਦਿਖਾਇਆ, ਜਿੰਨਾ ਰੋਹ ਦਿਖਾਇਆ, ਉਹ ਜਦੋਂ ਪੁਰਾਤਨ ਲਿਖਤਾਂ 'ਚੋਂ ਪੜ੍ਹਦੇ ਆ ਜਾਂ ਉਸ ਮੌਕੇ ਦੇ ਗੁਰਸਿੱਖਾਂ ਤੋਂ ਸੁਣਦੇ ਆ ਤਾਂ ਮਨ ਵਿੱਚ ਮੱਲੋ ਮੱਲੀ ਬਾਬਾ ਜਰਨੈਲ ਸਿੰਘ ਪ੍ਰਤੀ ਪਿਆਰ ਉਤਸ਼ਾਹ ਜਾਗਦਾ ਕਿ ਕਿੱਡੀ ਵੱਡੀ ਉਹਨਾਂ ਦੀ ਘਾਲਣਾ, ਕਿੱਡੀ ਵੱਡੀ ਸੋਚ ਆ ਕਿ ਠੀਕ ਆ ਮੈਂ ਟਕਸਾਲ ਦਾ ਸਿੰਘ ਆ, ਟਕਸਾਲ ਦਾ ਵਿਦਿਆਰਥੀ ਆ, ਟਕਸਾਲ ਦਾ ਮੁਖੀ ਵੀ ਆ, ਪਰ ਜੇਕਰ ਅੱਜ ਸਿੱਖ ਸੰਗਤ ਸਾਡਾ ਸਾਥ ਸਹਿਯੋਗ ਦੇ ਰਹੀ ਹੈ, ਸਾਡੀ ਗੱਲ ਸੁਣਦੀ ਹੈ, ਸਾਡਾ ਪਿਆਰ ਕਰਦੀ ਹੈ, ਤਾਂ ਅਸੀਂ ਮਰਿਆਦਾ ਦੇ ਮਸਲੇ ਉੱਤੇ
ਇਸ ਤਰੀਕੇ ਨਾਲ ਨਹੀਂ ਕਰਨਾ। ਅਸੀਂ ਸੰਗਤਾਂ ਨੂੰ ਕਾਇਲ ਕਰ ਸਕਦੇ ਹਾਂ ਕਿ ਭਾਈ ਮਰਿਆਦਾ ਇਸ ਤਰ੍ਹਾਂ ਵਾ, ਪਰ ਅਸੀਂ ਆਪਦੀ ਗੱਲ ਜਿਹੜੀ ਆ ਧੱਕੇ ਨਾਲ ਥੋਪਣੀ ਨਹੀਂ। ਤੋ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਲਾਉਣ ਦੀਆਂ ਉਦੋਂ ਚਰਚਾ ਹੁੰਦੀ ਸੀ, ਪਰ ਉਹ ਸਾਰੀ ਜਿਹੜੀ ਗੱਲ ਸੀ ਉਹ ਬਾਬਾ ਜਰਨੈਲ ਸਿੰਘ ਜਾਂ ਉਸ ਵੇਲੇ ਦੇ ਸਿੰਘਾਂ ਵਾਲੀ ਅੱਜ ਜਦੋਂ ਦੇਖਦੇ ਆ। ਇੱਥੇ ਇੱਕ ਗੱਲ ਹੋਰ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੇਲੇ ਇਵੇਂ ਹੀ ਜਿਹੜੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਗੁਰਦੁਆਰਾ ਝੰਡਾ ਬੁੰਗਾ ਅਕਾਲ ਤਖਤ ਸਾਹਿਬ ਦੇ ਸਨਮੁਖ ਜਿੱਥੇ ਆਪਾਂ ਸ਼ਹੀਦੀ ਯਾਦਗਾਰ ਬਣਾਈ ਆ, ਉਹਦੇ ਸਨਮੁਖ ਦੋ ਨਿਸ਼ਾਨ ਸਾਹਿਬ ਨੇ। ਉਹ ਦੋਨੇ ਨਿਸ਼ਾਨ ਸਾਹਿਬ ਜਿਹੜੇ ਨੇ ਉਹਨਾਂ ਦੇ ਹੇਠਾਂ ਥੜਿਆਂ ਦੀ ਸੇਵਾ ਉਹ ਸਹਿਜਧਾਰੀ ਹੁੰਦੇ ਸੀਗੇ ਆਤਮਾ ਰਾਮ ਜੀ। ਭਾਈ ਆਤਮਾ ਰਾਮ ਨੂੰ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਵੀ ਤੁਸੀਂ ਇੰਨਾ ਸਿੱਖੀ ਦਾ ਪਿਆਰ ਕਰਦੇ ਆ, ਸਿੱਖ ਪਰਿਵਾਰ ਦੇ ਮੈਂਬਰ ਬਣੋ ਤੇ ਤੁਸੀਂ ਸਿੰਘ ਸਜੋ। ਹੁਣ ਤੁਸੀਂ ਦਾੜਾ ਕੇਸ ਵੀ ਪ੍ਰਕਾਸ਼ ਕੀਤਾ ਹੋਇਆ। ਤਾਂ ਗਿਆਨੀ ਸਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਇਹ ਬਚਨ ਸੁਣ ਕੇ ਭਾਈ ਆਤਮਾ ਰਾਮ ਜੀ ਕਹਿੰਦੇ ਬਈ ਸ਼ਰਤ ਵਾ ਸਾਡੀ ਇੱਕ ਕਿ ਮੈਂ ਅੰਮ੍ਰਿਤ ਤਾਂ ਪਾਨ ਕਰੂੰਗਾ ਜੇ ਅੰਮ੍ਰਿਤ ਸੰਚਾਰ ਦੇ ਵਿੱਚ ਤੁਸੀਂ ਖੁਦ ਸ਼ਾਮਲ ਹੋਵੋਗੇ। ਗਿਆਨੀ ਗੁਰਬਚਨ ਸਿੰਘ ਜੀ ਕਹਿੰਦੇ ਵੀ ਠੀਕ ਆ। ਉਦੋਂ ਹੁਣ ਵੀ ਤੇ ਉਦੋਂ ਵੀ ਇੱਕ ਪੱਕਾ ਹੀ ਹੈਗਾ ਕਿ ਅਕਾਲ ਤਖਤ ਸਾਹਿਬ ਤੇ ਹਰੇਕ ਐਤਵਾਰ ਤੇ ਹਰੇਕ ਬੁੱਧਵਾਰ ਨੂੰ ਅੰਮ੍ਰਿਤ ਸੰਚਾਰ ਹੁੰਦਾ। ਤੇ ਜਦੋਂ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਆਪ 50 ਪਿਆਰਿਆਂ ਵਿੱਚ ਸ਼ਾਮਲ ਹੋਏ, ਇਹਨਾਂ ਦੇ ਜਥੇ ਦੀ ਮਰਿਆਦਾ ਅਨੁਸਾਰ 40 ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹੀਆਂ ਜਾਂਦੀਆਂ ਨੇ, ਪਰ ਬਾਬਾ ਗੁਰਬਚਨ ਸਿੰਘ ਜੀ ਨੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਸਤਿਕਾਰ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਕੇਵਲ 6 ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹੀਆਂ ਤੇ ਅੰਮ੍ਰਿਤ ਸੰਚਾਰ ਕਰਾ ਕੇ ਆਤਮਾ ਰਾਮ ਤੋਂ ਆਤਮਾ ਰਾਮ ਸਿੰਘ ਗੁਰਸਿੱਖ ਜਿਹੜਾ ਸੀ ਉਹ ਸਜਾਇਆ। ਇਹ ਗੱਲ ਗਿਆਨੀ ਜੋਗਿੰਦਰ ਸਿੰਘ ਜੀ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਸੀ, ਜਿਹੜੇ ਬਾਅਦ ਜਥੇਦਾਰ ਬਣੇ, ਉਹਨਾਂ ਨੇ ਸੰਗਤਾਂ ਨਾਲ ਸਾਂਝੀ ਕੀਤੀ ਸੀ ਵੀ ਇਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਸਤਿਕਾਰ ਜਿਹੜਾ ਸੀਗਾ ਉਹ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਰਦੇ ਹੁੰਦੇ ਸੀ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ 28 ਅਪ੍ਰੈਲ 1985 ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਇੱਕ ਗੁਰਮਤਾ ਸੋਧਣ ਉਪਰੰਤ ਆਨੰਦ ਸਾਹਿਬ ਪੂਰਾ ਪੜ੍ਹਨਾ ਸ਼ੁਰੂ ਹੋਇਆ, ਜਦੋਂ ਕਿ ਪਹਿਲਾਂ ਆਨੰਦ ਸਾਹਿਬ ਦੀਆਂ ਪਹਿਲੀਆਂ 5 ਅਤੇ ਅੰਤਲੀ ਪੌੜੀ ਜਿਹੜੀ ਆ 6 ਪੌੜੀਆਂ ਦਾ ਪਾਠ ਪਹਿਲੋਂ ਹੋਇਆ ਕਰਦਾ ਸੀ। ਇਹ ਜਿਹੜੀ ਸਾਰੀ ਆਪਾਂ ਚਰਚਾ ਕਰਾ ਰਹੇ ਆ ਉਹਦਾ ਮੂਲ ਭਾਵ ਇਹ ਆ ਕਿ ਮਰਿਆਦਾ ਦੇ ਮਸਲੇ ਉੱਤੇ, ਮਰਿਆਦਾ ਦੇ ਇਸ਼ੂ ਉੱਤੇ ਪੰਥ ਵਿੱਚ ਵੱਖੋ ਵੱਖਰੀ ਰਾਏ ਅੱਜ ਦੀ ਨਹੀਂ, ਬੜੇ ਲੰਮੇ ਚਿਰ ਦੀ ਹੈ। ਪਰ ਅੱਜ ਦੇ ਸਮੇਂ ਦੇ ਵਿੱਚ ਅੱਗੇ ਹੁੰਦਾ ਸੀ ਵੀ ਜਿਹੜੇ ਸੁਹਿਰਦ ਗੁਰਸਿੱਖ ਨੇ, ਜਿਨ੍ਹਾਂ ਦੀ ਸੋਚ ਦਾ ਦਾਇਰਾ, ਜਿਨ੍ਹਾਂ ਦੀ ਸਮਝ ਦਾ ਦਾਇਰਾ ਬੜਾ ਵਿਸ਼ਾਲ ਹੈ, ਉਹ ਜਦੋਂ ਇਹਨਾਂ ਮਸਲਿਆਂ ਤੇ ਆਪਸ ਵਿੱਚ ਹੀ ਵਿਚਾਰ ਚਰਚਾ ਕਰਦੇ ਸੀ, ਸੰਵਾਦ ਰਚਾਉਂਦੇ ਸੀ, ਤਾਂ ਇੱਕ ਦੂਜੇ ਦੇ ਵੱਖਰੇ ਵਿਚਾਰਾਂ ਨੂੰ ਸੁਣਨ ਦੀ, ਸਮਝਣ ਦੀ ਤੇ ਉਹਦੇ ਵਿੱਚੋਂ ਜੇਕਰ ਕੋਈ ਸਹੀ ਗੱਲ ਆ ਉਹਨੂੰ ਮੰਨਣ ਦੀ ਬਿਰਤੀ ਹੁੰਦੀ ਸੀ। ਪਰ ਹੁਣ ਜਿਹੜਾ ਹਿਸਾਬ ਕਿਤਾਬ ਆ, ਸੋਸ਼ਲ ਮੀਡੀਆ ਉੱਤੇ ਹਰ ਮਸਲਾ ਡਿਸਕਸ ਕੀਤਾ ਜਾਂਦਾ ਤੇ ਸੋਸ਼ਲ ਮੀਡੀਆ ਦੇ ਰਾਹੀਂ ਮਸਲਿਆਂ ਦੇ ਹੱਲ ਭਾਲੇ ਜਾਂਦੇ। ਹੁਣ ਸੋਸ਼ਲ ਮੀਡੀਆ ਦੇ ਉੱਤੇ ਹਰੇਕ ਬੰਦਾ ਆਪਣੀ ਮਨ ਦੀ ਮੌਜ ਅਨੁਸਾਰ ਗੱਲ ਲਿਖਦਾ ਕਰਦਾ ਤੇ ਇਸ ਤਰੀਕੇ ਨਾਲ ਕੌਮ ਦੇ ਵਿੱਚ ਮਸਲੇ ਵਧਣ ਦੀ ਥਾਂ ਮਸਲੇ ਜਿਹੜੇ ਨੇ ਉਹ ਵਧਣ ਦਾ ਜਿਹੜਾ ਜ਼ਿਆਦਾ ਬਣਦਾ ਚਾਂਸ ਘਟਣਾ ਤਾਂ ਕੀ ਹੈ। ਹੁਣ ਨਾਨਕਸ਼ਾਹੀ ਕੈਲੰਡਰ ਦਾ ਇਸੇ ਤਰੀਕੇ ਨਾਲ ਜਦੋਂ ਮਸਲਾ ਬਣਿਆ ਸੀ ਉਦੋਂ ਵੀ ਪੰਥ ਕਲਪਦਾ ਰਿਹਾ ਕਿ ਕੋਈ ਗੱਲ ਜਿਹੜੀ ਹੈਗੀ ਆ ਉਹ ਸਾਰਥਕ ਹੋਣੀ ਚਾਹੀਦੀ ਹੈ, ਪਰ ਉਦੋਂ ਵੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਥ ਦੇ ਵੱਡੇ ਹਿੱਸੇ ਨੂੰ ਇਸ ਗੱਲ ਦੇ ਵਿੱਚ ਜਿਸ ਤਰੀਕੇ ਦੇ ਤਜਰਬੇ ਹਾਸਲ ਹੋਏ ਨੇ, ਹੁਣ ਡਰ ਲੱਗਦਾ ਕਿਤੇ ਸਿੱਖ ਰਹਿਤ ਮਰਿਆਦਾ ਦਾ ਮਸਲਾ ਵੀ ਇਸੇ ਤਰੀਕੇ ਨਾਲ ਹੀ ਨਾ ਹੋ ਜੇ। ਅੱਜ ਦੇ ਅਖਬਾਰਾਂ ਦੇ ਵਿੱਚ, ਹਿੰਦੁਸਤਾਨ ਟਾਈਮਜ਼ ਦੇ ਵਿੱਚ ਜਿਹੜੇ ਹੁਣ ਦੁਬਾਰਾ ਫਿਰ ਤੀਜੀ ਵਾਰ ਪ੍ਰਧਾਨ ਬਣਾਇਆ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੂੰ, ਉਹਦੇ
ਕੋਲੋਂ ਪੱਤਰਕਾਰ ਨੇ ਸਵਾਲ ਪੁੱਛੇ ਨੇ ਕੁਛ ਤੇ ਉਹਨਾਂ ਨੇ ਆਪਦੇ ਜਵਾਬ ਦਿੱਤੇ ਆ। ਉਹਨਾਂ ਨੇ ਨਾਨਕਸ਼ਾਹੀ ਕੈਲੰਡਰ ਤੇ ਸਿੱਖ ਰਹਿਤ ਮਰਿਆਦਾ ਵਿੱਚ ਸੰਤ ਸਮਾਜ ਵੱਲੋਂ ਬਦਲਾਅ ਕਰਵਾਉਣ ਦੀ, ਤਬਦੀਲੀਆਂ ਕਰਵਾਉਣ ਦੀ ਗੱਲ ਦੇ ਉੱਤੇ ਜਿਹੜਾ ਸਵਾਲ ਪੁੱਛਿਆ ਉਹਦੇ ਉੱਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਦੀ ਗੱਲ ਰੱਖੀ ਆ ਕਿ ਇਹ ਜਿਹੜੇ ਮਸਲੇ ਨੇ ਇਹ ਕਿਸੇ ਇੱਕ ਵਿਅਕਤੀ ਜਾਂ ਇੱਕ ਸੰਸਥਾ ਵੱਲੋਂ ਹੱਲ ਨਹੀਂ ਹੋ ਸਕਦੇ। ਇਹ ਜਿਹੜੇ ਮਸਲੇ ਨੇ ਇਹ ਸਮੁੱਚੇ ਸਿੱਖ ਜਗਤ ਦੇ ਮਸਲੇ ਨੇ। ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਦੇ ਉੱਤੇ ਸਮੁੱਚੇ ਸਿੱਖ ਜਗਤ ਦੀਆਂ ਜਿਹੜੀਆਂ ਨੇ ਨੁਮਾਇੰਦਾ ਇਕੱਤਰਤਾਵਾਂ ਉਹਨਾਂ ਦੇ ਰਾਹੀਂ ਹੀ ਹੱਲ ਹੋ ਸਕਦੇ ਆ। ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਸੰਤ ਸਮਾਜ ਦੇ ਸੱਦੇ ਉੱਤੇ, ਕਹਿਣ ਦੇ ਉੱਤੇ, ਮੰਗ ਦੇ ਉੱਤੇ ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਇਹਨਾਂ ਮਸਲਿਆਂ ਦੇ ਲਈ ਡਿਸਕਸ਼ਨ ਕਰਵਾਉਣ ਲਈ, ਚਰਚਾ ਕਰਵਾਉਣ ਦੇ ਲਈ ਸਾਨੂੰ ਕੋਈ ਝਿਜਕ ਨਹੀਂ। ਪਰ ਇਹ ਜਿਹੜਾ ਹੈਗਾ ਕੰਮ ਇਹ ਹੋਣਾ ਇਸੇ ਤਰੀਕੇ ਨਾਲ ਚਾਹੀਦਾ ਕਿ ਸਮੁੱਚੇ ਸਿੱਖ ਜਗਤ ਦੀ ਇਕੱਤਰਤਾ ਦੇ ਵਿੱਚ ਫੈਸਲਾ ਹੋਵੇ। ਹੁਣ ਇਹ ਗੱਲ ਜਿਹੜੀ ਆ ਬਹੁਤ ਚੰਗੀ ਤੇ ਵਧੀਆ ਕਿ ਸ਼੍ਰੋਮਣੀ ਕਮੇਟੀ ਮਰਿਆਦਾ ਦੇ ਮਸਲਿਆਂ ਦੇ ਉੱਤੇ ਆਪਣੇ ਆਪ ਫੈਸਲੇ ਨਹੀਂ ਲੈ ਸਕਦੀ। ਪਰ ਜਿਹੜੀ ਗੱਲ ਅਸੀਂ ਇੱਥੇ ਸੋਚਣੀ ਦੱਸਣੀ ਚਾਹੁੰਦੇ ਆ ਉਹ ਇਹ ਆ ਕਿ ਜਦੋਂ ਇਹ ਗੱਲ ਪਿਛਲੇ ਸਮੇਂ ਵਿੱਚ ਉੱਠੀ, ਜਦੋਂ 1988 ਦੇ ਵਿੱਚ ਮਰਿਆਦਾ ਦੇ ਮਸਲੇ ਉੱਤੇ ਭਾਈ ਜਸਵੀਰ ਸਿੰਘ ਰੋਡੇ ਉਦੋਂ ਜਥੇਦਾਰ ਸੀ, ਉਹਨਾਂ ਵੇਲੇ ਉੱਠੀ, ਉਦੋਂ ਵੀ ਇਹਦਾ ਡੱਡਮਾ ਵਿਰੋਧ ਹੋਇਆ। ਫਿਰ 1994 ਦੇ ਲਾਗੇ ਸੰਤ ਸਮਾਜ ਬਣਾ ਕੇ ਮਰਿਆਦਾ ਦੇ ਮਸਲੇ ਉੱਤੇ ਮਸਲਾ ਉੱਠਿਆ, ਉਦੋਂ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਤੇ ਹੋਰ ਅਕਾਲੀ ਲੀਡਰਸ਼ਿਪ ਨੇ ਇਹਦਾ ਡਟਵਾਂ ਵਿਰੋਧ ਕੀਤਾ। ਪਰ ਅੱਜ ਦੇ ਹਾਲਾਤ ਉਹੋ ਜਿਹੇ ਨਹੀਂ ਰਹੇ ਤੇ ਹੋ ਸਕਦਾ ਭਲਕੇ ਹਾਲਾਤ ਹੋਰ ਜ਼ਿਆਦਾ ਸਾਡੇ ਹੱਥੋਂ ਨਿਕਲ ਜਾਣ। ਦਿਨੋਂ ਦਿਨ ਉਹ ਅਕਾਲੀ ਧਾਰਾ ਜਿਹੜੀ ਆ, ਜਿਸ ਅਕਾਲੀ ਧਾਰਾ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚੋਂ ਜਨਮ ਲਿਆ ਸੀ, ਜਿਸ ਅਕਾਲੀ ਧਾਰਾ ਨੇ ਪੰਥਕ ਵਿਦਵਾਨਾਂ ਦੀ ਰਾਏ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਸਾਹਿਬ ਤੇ ਹੋਰ ਸਾਰਾ ਕੁਝ ਸ਼ੁਰੂਆਤੀ ਦੌਰ ਵਿੱਚ ਚਲਾਉਣਾ ਸ਼ੁਰੂ ਕੀਤਾ ਸੀ, ਤੇ ਜਿਨ੍ਹਾਂ ਨੇ ਅੱਜ ਤੋਂ 100 ਸਾਲ ਪਹਿਲਾਂ ਸਿੱਖ ਰਹਿਤ ਮਰਿਆਦਾ ਬਾਰੇ ਫੈਸਲੇ ਲਏ ਸੀ, ਉਹ ਸਾਰੇ ਜਿਹੜੇ ਵਿਦਵਾਨ ਪੁਰਸ਼, ਜਿਹੜੇ ਗੁਰਸਿੱਖ ਪਿਆਰੇ ਅਕਾਲੀਅਤ ਨੂੰ, ਅਕਾਲੀ ਧਾਰਾ ਨੂੰ ਪ੍ਰਣਾਏ ਹੋਏ ਸੀ, ਜਿਸ ਤਰੀਕੇ ਦੀ ਦ੍ਰਿੜਤਾ, ਜਿਸ ਤਰੀਕੇ ਦੀ ਸ਼ਿੱਦਤ ਨਾਲ ਉਹਨਾਂ ਲੋਕਾਂ ਨੇ ਇਹਨਾਂ ਮਸਲਿਆਂ ਦੇ ਉੱਤੇ ਇਹ ਸਾਰਾ ਕੁਝ ਕੀਤਾ, ਕਤਰਿਆ ਸੀ, ਸਮਾਂ ਬੀਤਣ ਦੇ ਨਾਲ ਨਾਲ ਅੱਜ ਅਕਾਲੀ ਦਲ ਉਹ ਨਹੀਂ ਰਿਹਾ ਜਿਹੜਾ ਹੋਣਾ ਚਾਹੀਦਾ ਹੈ। ਅਕਾਲੀ ਦਲ ਨੇ ਆਪਦਾ ਜਿਹੜਾ ਅਸਲੀ ਰੂਪ ਸਰੂਪ ਸੀ ਉਹ ਸਿਆਸੀ ਕਾਰਨਾਂ ਕਰਕੇ ਗਵਾ ਲਿਆ ਹੈ। ਸੋ ਸਾਨੂੰ ਹਮੇਸ਼ਾ ਹੀ ਇਹ ਖਦਸ਼ਾ ਰਹਿੰਦਾ ਹੈ ਔਰ ਜਾਇਜ਼ ਖਦਸ਼ਾ ਹੈ ਕਿ ਕਿਸੇ ਵੀ ਵੇਲੇ ਸਿਆਸੀ ਜਿਹੜੀਆਂ ਨੇ ਲੋੜਾਂ ਉਹਦੇ ਤਹਿਤ ਕੋਈ ਇਹੋ ਜਿਹਾ ਫੈਸਲਾ ਕਿ ਹਿੱਕ ਧੱਕੇ ਦੇ ਨਾਲ ਨਾ ਕਰ ਦਿੱਤਾ ਜਾਵੇ ਜਿਹਦੇ ਨਾਲ ਹੋ ਠੀਕ ਆ, ਮੰਨ ਲੈਂਦੇ ਆ ਗੱਲ ਕਿ ਜਿਹੜੇ ਭਰਾ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਦੇ ਵਿੱਚ ਕੋਈ ਸੋਧਾਂ ਕਰਵਾਉਣੀਆਂ ਚਾਹੁੰਦੇ ਆ, ਕੋਈ ਤਬਦੀਲੀਆਂ ਕਰਵਾਉਣੀਆਂ ਚਾਹੁੰਦੇ ਨੇ ਵੀ ਉਹ ਸਹੀ ਨੇ। ਪਰ ਦੂਜੀ ਜਿਹੜੀ ਧਿਰ ਜਿਹੜੀ ਪਿਛਲੇ 70 80 100 ਸਾਲ ਤੋਂ ਉਸ ਮਰਿਆਦਾ ਤੇ ਪਹਿਰਾ ਦੇਣ ਦਿਵਾਉਣ ਦੇ ਯਤਨਾਂ 'ਚ ਰਹੀ ਆ, ਉਹਦੀ ਵੀ ਗੱਲ ਸੁਣਨੀ ਕਰਨੀ ਚਾਹੀਦੀ ਹੈ, ਉਹਦੀ ਵੀ ਗੱਲ ਮੰਨੀ ਜਾਣੀ ਚਾਹੀਦੀ ਹੈ। ਉਹ ਪੰਥ ਦੇ ਦੁਸ਼ਮਣ ਨਹੀਂ ਹੈਗੇ, ਉਹ ਕੌਮ ਦੇ ਗਦਾਰ ਨਹੀਂ ਹੈਗੇ। ਉਹਨਾਂ ਨੂੰ ਪਿਛਲੇ 60 70 ਸਾਲ ਤੋਂ ਜੋ ਕੁਝ ਉਹਨਾਂ ਨੂੰ ਦੱਸਿਆ ਗਿਆ, ਜੋ ਕੁਝ ਉਹਨਾਂ ਨੂੰ ਸਮਝਾਇਆ ਗਿਆ, ਉਹ ਉਸ ਤਰੀਕੇ ਨਾਲ ਆਪਦੀ ਗੱਲ ਕਰੀ ਜਾ ਰਹੇ ਨੇ। ਹੁਣ ਉਹਨਾਂ ਨੂੰ ਰਾਤੋਂ ਰਾਤ ਇਹ ਕਿਹਾ ਜਾਵੇ ਕਿ ਤੁਸੀਂ ਤਾਂ ਜੀ ਜੇ ਸਾਡੇ ਵਾਲੀ ਗੱਲ ਨਹੀਂ ਮੰਨਦੇ, ਤੁਸੀਂ ਗਲਤ ਹੋ, ਤੁਸੀਂ ਗਦਾਰ ਹੋ, ਤੁਸੀਂ ਮਾੜੇ ਹੋ, ਤੁਸੀਂ ਪੰਥ ਦੇ ਦੁਸ਼ਮਣ ਹੋ, ਇਹ ਕੋਈ ਗੱਲ ਨਹੀਂ ਬਣਦੀ। ਉਹਨਾਂ ਨੂੰ 5 ਪਿਆਰਿਆਂ ਨੇ ਦੱਸਿਆ ਕਿ ਮਰਿਆਦਾ ਆ ਆ, ਔਰ ਗੱਲ ਕੱਲੀ ਇੱਕ ਇਸ ਗੱਲ ਦੀ ਨਹੀਂ ਕਿ ਮੂਲ ਮੰਤਰ ਦਾ ਮਸਲਾ, ਸਮੁੱਚੀ ਮਰਿਆਦਾ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਸੰਪਰਦਾਵਾਂ ਦੀ, ਸੰਤ ਸਮਾਜ ਦੀ ਤੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਫਰਕ ਵਾ। ਇਹ ਚੰਗੀ ਗੱਲ ਆ ਕਿ ਬੀਬੀ ਜਗੀਰ ਕੌਰ ਜਾਂ ਭਾਈ ਰੂਪ ਸਿੰਘ ਜਿਹੜੇ ਸਕੱਤਰ ਆ, ਜਾਂ ਬਲਵਿੰਦਰ ਸਿੰਘ ਜੌੜਾ ਸਿੰਘ ਆ, ਜਾਂ ਹੋਰ ਬਹੁਤ ਸਾਰੇ ਲੋਕ ਵੱਖ-ਵੱਖ ਮੌਕਿਆਂ ਉੱਤੇ ਆਪਦੇ ਫਰਜ਼ ਨਿਭਾਉਂਦੇ ਰਹੇ ਆ। ਇਸ ਮਸਲੇ ਵਿੱਚ ਵੀ ਪਤਾ ਲੱਗਿਆ ਕਿ ਜਦੋਂ ਗੁਰਦੁਆਰਾ ਬੇਰ ਸਾਹਿਬ ਦੇ ਵਿੱਚ ਸੋਨੇ ਦੇ ਪੱਤਰੇ ਦੀ ਗੱਲ ਉੱਠੀ ਆ
ਤੇ ਉਸ ਮੌਕੇ ਵੀ ਬੀਬੀ ਜਗੀਰ ਕੌਰ ਬਾਰੇ ਦੱਸਦੇ ਆ ਕਿ ਉਹਨਾਂ ਨੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਾਲ ਤਕਰਾਰ ਵੀ ਕੀਤੀ ਆ ਤੇ ਵੱਡੇ ਬਾਦਲ ਦੇ ਨਾਲ ਵੀ ਉਹਨਾਂ ਦੀ ਕਹਿੰਦੇ ਆ ਤੂੰ ਮੈਂ ਹੋਈ ਆ। ਤੇ ਕਹਿੰਦੇ ਆ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਮਰਿਆਦਾ ਦੇ ਮਸਲੇ ਤੇ ਸਹੀ ਸਟੈਂਡ ਲਿਆ। ਪਰ ਇੱਕ ਗੱਲ ਪੱਕੀ ਆ ਕਿ ਅੰਦਰ ਖਾਤੇ ਇਹ ਚੱਲ ਤਾਂ ਰਿਹਾ ਨਾ ਕਿ ਮਰਿਆਦਾ ਬਦਲਣੀ ਆ ਤੇ ਮੂਲ ਮੰਤਰ ਜਿਹੜਾ ਹੈਗਾ ਆਪਦੀ ਮਰਜ਼ੀ ਦਾ ਲੈ ਕੇ ਆਉਣਾ। ਸੋ ਇਹ ਸਾਰੀ ਗੱਲਬਾਤ ਦੇ ਵਿੱਚ ਨਾ ਤਾਂ ਅਸੀਂ ਕੋਈ ਜਿੱਦ ਜਦਈਆ ਕਰਨਾ ਚਾਹੁੰਦੇ ਆ, ਨਾ ਅਸੀਂ ਕਿਸੇ ਦੇ ਹੱਕ 'ਚ ਨਾ ਕਿਸੇ ਦੇ ਖਿਲਾਫ ਆ। ਅਸੀਂ ਤਾਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਜਿਹੜੀ ਪਿਛਲੇ ਲੰਮੇ ਅਰਸੇ ਤੋਂ ਚੱਲ ਰਹੀ ਆ ਉਹਦੇ ਬਾਰੇ ਕੁਝ ਬੇਨਤੀਆਂ ਕਰਨੀਆਂ ਚਾਹੁੰਦੇ ਆ ਕਿ ਉਹਦੇ ਵਿੱਚ ਜਿਹੜੀਆਂ ਗੱਲਾਂ ਦਰਜ ਨੇ ਉਹਨਾਂ ਉੱਤੇ ਪਹਿਰਾ ਦੇਣ ਦਬਾਉਣ ਵਾਲੇ ਬੰਦਿਆਂ ਨੂੰ ਇੱਕ ਝਟਕੇ ਦੇ ਨਾਲ ਬਿਲਕੁਲ ਲੀਹ ਤੋਂ ਲੱਥੇ ਹੋਏ ਨਾ ਸਮਝਿਆ ਜਾਵੇ। ਉਹਦੇ ਵਿੱਚ ਕਈ ਗੱਲਾਂ ਨੇ ਜਿਹਦੇ ਉੱਤੇ ਦੁਨੀਆ ਜਿਹੜੀ ਹੈਗੀ ਆ ਵੱਖਰੇ ਵਿਚਾਰ ਰੱਖਦੀ ਹੈ। ਕੋਈ ਉਹਦੇ ਉੱਤੇ ਝਟਕੇ ਤੇ ਹਲਾਲ ਦੇ ਮਸਲੇ ਉੱਤੇ ਵੀ ਵੱਖਰੇ ਵਿਚਾਰ ਰੱਖ ਸਕਦਾ। ਇੱਕ ਉਹਦੇ ਵਿੱਚ ਇਹ ਦਰਜਾ ਕਿ ਕੇਸ ਕੀ ਜਿਹੜੀ ਹੈ ਉਹਦੇ ਬਾਰੇ ਕੇਸ ਕੀ ਤੇ ਇੱਕ ਅੱਗੇ ਆ ਜਾਂਦਾ ਹੈਗਾ ਰਾਗਮਾਲਾ ਬਾਰੇ ਵੀ ਚੱਲਦੀ ਰੀਤੀ ਅਨੁਸਾਰ ਭੋਗ ਪਾਇਆ ਜਾਵੇ। ਸੋ ਜਿਹੜੇ ਰਾਗਮਾਲਾ ਦੇ ਮਸਲੇ ਉੱਤੇ ਵੱਖਰੇ ਵਿਚਾਰ ਰੱਖਦੇ ਆ, ਜਿਹੜੇ ਮੀਟ ਬਾਰੇ ਮਾਸ ਬਾਰੇ ਵੀ ਖਾਣਾ ਜਾਂ ਨਹੀਂ ਖਾਣਾ, ਉਹ ਕਿਉਂਕਿ ਉੱਥੇ ਦਰਜ ਇਹ ਹੈਗਾ ਕਿ ਜਿਹੜਾ ਹੈਗਾ ਕੁੱਠਾ ਮੀਟ ਆ, ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਮੀਟ ਆ ਵੀ ਉਹ ਨਹੀਂ ਖਾਣਾ। ਇਸੇ ਤਰੀਕੇ ਨਾਲ ਜਿਹੜੇ ਹੈਗੇ ਆ ਵੀ ਮੂਲ ਮੰਤਰ ਦਾ ਮਸਲਾ। ਸੋ ਇਹ ਸਾਰੀਆਂ ਗੱਲਾਂ ਬਾਤਾਂ ਦੇ ਆਧਾਰ ਦੇ ਉੱਤੇ ਜਿਹੜਾ ਵਿਵਾਦ ਪੰਥ 'ਚ ਬਣ ਸਕਦਾ ਉਹਦੇ ਬਾਰੇ ਚੌਂਕੀਦਾਰ ਉਹ ਨਹੀਂ ਹੁੰਦਾ ਜਿਹੜਾ ਬਾਅਦ ਵਿੱਚ ਕਵੇ ਕਿ ਮੈਂ ਉਦੋਂ ਮੈਨੂੰ ਪਤਾ ਤਾਂ ਲੱਗ ਗਿਆ ਸੀ ਪਰ ਮੈਂ ਬੋਲਿਆ ਨਹੀਂ। ਚੌਂਕੀਦਾਰ ਉਹ ਸਹੀ ਹੁੰਦਾ ਜਿਹੜਾ ਸਮੇਂ ਤੋਂ ਪਹਿਲਾਂ ਗੱਲ ਦੱਸੇ। ਸੋ ਅਸੀਂ ਪੰਥ ਨੂੰ ਆਪਦੇ ਫਰਜ਼ ਸਮਝਦੇ ਹੋਏ ਇਹ ਜਾਣਕਾਰੀ ਦੇਣੀ ਚਾਹੁੰਦੇ ਹਾਂ ਕਿ ਭਾਈ ਮਰਿਆਦਾ ਦੇ ਮਸਲਿਆਂ ਦੇ ਉੱਤੇ ਜਿਹੜੇ ਸਾਡੇ ਭਰਾ ਬਹੁਤ ਜ਼ਿਆਦਾ ਤੇਜ਼ੀ ਨਾਲ ਅੱਗੇ ਵੱਧ ਰਹੇ ਨੇ ਉਹਨਾਂ ਸਾਰਿਆਂ ਦੇ ਹੱਥ ਬੰਨ੍ਹ ਕੇ ਉਹਨਾਂ ਅੱਗੇ ਬੇਨਤੀ ਆ ਕਿ ਸਾਡੀ ਕੌਮ ਕੋਲੇ ਪਹਿਲਾਂ ਹੀ ਬੜੇ ਹੋਰ ਜ਼ਰੂਰੀ ਕੰਮ ਨੇ, ਬਹੁਤ ਹੀ ਜ਼ਿਆਦਾ ਜ਼ਰੂਰੀ ਕੰਮ ਨੇ। ਖਾਸ ਤੌਰ ਦੇ ਉੱਤੇ ਸਿੱਖਾਂ ਦੀ ਹੋਂਦ ਹਸਤੀ ਆਇਡੈਂਟੀਟੀ ਕ੍ਰਾਈਸਿਸ ਦਾ ਸਵਾਲ ਆ ਜਿਹੜਾ ਕਿ ਜਿੰਨਾ ਟਾਈਮ ਸਾਡਾ ਆਪਦਾ ਘਰ ਨਹੀਂ ਬਣ ਜਾਂਦਾ ਉਹਨਾਂ ਟਾਈਮ ਇਹੋ ਜਿਹੇ ਮਸਲਿਆਂ ਤੋਂ ਪਾਸੇ ਹੀ ਵੱਟਿਆ ਜਾਵੇ ਤਾਂ ਚੰਗੀ ਗੱਲ ਆ। ਸਾਨੂੰ ਯਾਦ ਹੈ ਜਿਨ੍ਹਾਂ ਦਿਨਾਂ ਦੇ ਵਿੱਚ ਸਿੱਖ ਸੰਘਰਸ਼ ਪੂਰੇ ਜੋਬਨ ਤੇ ਸੀ 99-90 ਦੇ ਵਿੱਚ, ਉਹਨਾਂ ਦਿਨਾਂ ਦੇ ਵਿੱਚ ਵੀ ਕਈ ਇਸ ਤਰ੍ਹਾਂ ਦੇ ਵਿਵਾਦ ਜਿਹੜੇ ਸੀਗੇ ਉਹ ਸਾਹਮਣੇ ਲਿਆਂਦੇ ਗਏ ਸੀ। ਇਹ ਜਿਹੜੇ ਵਿਵਾਦਾਂ ਦੇ ਨਾਲ ਅਸੀਂ ਦਿੱਲੀ ਨਾਲ ਜਾਂ ਨਾਗਪੁਰ ਨਾਲ ਜਾਂ ਪੰਥ ਦੇ ਦੁਸ਼ਮਣਾਂ ਨਾਲ ਲੜਦੇ ਵਕਤ ਆਪਸ ਵਿੱਚ ਹੀ ਤਕਰਾਰ ਵਿੱਚ ਫਸ ਸਕਦੇ ਆ, ਵਿਵਾਦਾਂ 'ਚ ਫਸ ਸਕਦੇ ਆ, ਉਹਨਾਂ ਤੋਂ ਟਾਲਾ ਵੱਟਣ ਦੀ ਭਲਾਈ ਆ। ਬਹੁਤ ਚੰਗੀ ਗੱਲ ਆ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਅਹੁਦੇਦਾਰ ਨੇ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜਾਂ ਹੋਰ ਨੇ ਬੀਬੀ ਜਗੀਰ ਕੌਰ ਆ ਵੀ ਉਹ ਸਹੀ ਗੱਲ ਕਰ ਰਹੇ ਨੇ। ਪਰ ਫਿਰ ਵੀ ਡਰ ਲੱਗਦਾ ਕਿ ਕਿਤੇ ਇਹ ਨਾ ਹੋਵੇ ਕਿ ਵੋਟਾਂ ਦੇ ਗਧੀ ਗੇੜ ਵਿੱਚ ਫਸ ਕੇ ਇਹ ਕਹਿ ਦਿੱਤਾ ਜਾਵੇ ਕਿ ਛੱਡੋ ਜੀ ਤਾਂ ਮਰਿਆਦਾ ਕੀ ਆ ਜੀ, ਜਿਵੇਂ ਮਤਲਬ ਆਪਣੇ ਸੰਪਰਦਾਵਾਂ ਵਾਲੇ ਜਾਂ ਹੋਰ ਭਰਾ ਚਾਹੁੰਦੇ ਨੇ ਉਵੇਂ ਕਰ ਲਿਆ ਜਾਵੇ। ਦੂਜੀ ਧਿਰ ਦੀ ਗੱਲ ਸੁਣਾਉਣ ਦੀ ਥਾਂ ਜਾਂ ਉਹਨਾਂ ਨੂੰ ਡਿੱਚ ਕਰਕੇ ਜਾਂ ਉਹਨਾਂ ਨੂੰ ਚੜਾ ਕੇ ਵੀ ਆਹ ਲਓ ਜੀ ਤੁਸੀਂ ਮਤਲਬ ਅਸੀਂ ਜਿਹੜਾ ਕੁਝ ਕਰਨਾ ਸੀ ਕਰਤਾ ਤੇ ਜਿਵੇਂ ਨਾਨਕਸ਼ਾਹੀ ਕੈਲੰਡਰ ਵੇਲੇ ਕੀਤਾ ਗਿਆ। ਤੋ ਇਸ ਤਰੀਕੇ ਦੇ ਨਾਲ ਪੰਥ ਦੇ ਵਿੱਚ ਪਾਟੋ ਧਾੜ ਆਪਸੀ ਦਵੈਸ਼, ਜਾਣੀ ਕਿ ਜੇਕਰ ਇਸ ਵੇਲੇ ਸਿੱਖਾਂ ਦੀ ਬਚੀ ਖੁਚੀ ਤਾਕਤ ਨੂੰ ਆਪਸ ਵਿੱਚ ਹੀ ਜੁੰਡਮ ਜੁੰਡੀ ਕਰਾਉਣਾ ਹੋਵੇ, ਲੜਾਈ ਕਰਵਾ ਕੇ ਤਮਾਸ਼ਾ ਦੇਖਣਾ ਹੋਵੇ ਤਾਂ ਬਹੁਤ ਖੂਬਸੂਰਤ ਮੌਕਾ, ਬਹੁਤ ਖੂਬਸੂਰਤ ਮੁੱਦਾ ਕਿ ਨਾਨਕਸ਼ਾਹੀ ਕੈਲੰਡਰ ਵਾਂਗੂ ਸਿੱਖ ਰਹਿਤ ਮਰਿਆਦਾ ਦਾ ਵੀ ਜਿਹੜਾ ਹੈਗਾ ਸਿਆਪਾ ਛੇੜ ਦੋ ਤੇ ਆਪਸ ਵਿੱਚ ਹੀ ਲੜ ਕਮਲੇ ਹੋ ਜਾਓ। ਹੁਣ ਜਿਹੜਾ ਇਹ ਸੱਚ ਬੋਲੂਗਾ ਕਿ ਭਾਈ ਇਸ ਮੌਕੇ ਨਾਨਕਸ਼ਾਹੀ ਕੈਲੰਡਰ ਵਾਂਗੂ ਰਹਿਤ ਮਰਿਆਦਾ ਦਾ ਜਿਹੜਾ ਹੈਗਾ ਨਾ ਮੁੱਦਾ ਛੇੜਿਆ ਜਾਵੇ, ਉਹਨੂੰ ਕਿਹਾ ਜਾਊਗਾ ਕਿ ਗਦਾਰ ਆ, ਉਹਨੂੰ ਕਿਹਾ ਜਾਵੇ ਵੀ ਇਹ ਤਾਂ ਸਰਕਾਰੀਆ ਵਾ, ਉਹਨੂੰ ਕਿਹਾ ਜਾਊਗਾ ਇਹ ਤਾਂ ਮਾੜਾ ਵਾ, ਇਹ ਤਾਂ ਬਾਣੀ ਘੱਟ ਪੜ੍ਹਨੀ ਚਾਹੁੰਦਾ, ਇਹ ਤਾਂ ਪੜ੍ਹਦਾ ਹੀ ਨਹੀਂ, ਇਹ ਤਾਂ ਕਾਮਰੇਡ ਆ, ਇਹ ਤਾਂ ਨਾਸਤਕ ਵਾ। ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਨਾਲ ਖੜਨਾ ਗਲਤ ਕਿਵੇਂ ਹੋ ਗਿਆ? ਅਕਾਲ ਤਖਤ ਸਾਹਿਬ ਦੀ ਮਰਿਆਦਾ ਉੱਤੇ ਪਹਿਰਾ ਦੇਣਾ ਕਿਵੇਂ ਗਲਤ ਹੋ ਗਿਆ? ਜਿਹੜਾ ਵੀ ਬੰਦਾ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਗੱਲ ਕਰਦਾ ਕਰਾਉਂਦਾ ਉਹ ਕਿਵੇਂ ਗਲਤ ਹੋ ਗਿਆ? ਇਹੀ ਅੱਜ ਦਾ ਤੇ ਪੁਰਾਤਨ ਸਮਿਆਂ ਦਾ ਫਰਕ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਪੁਰਾਤਨ ਸਾਡੇ ਗੁਰ ਭਾਈ ਹੋਏ ਨੇ, ਵਿਦਵਾਨ ਹੋਏ ਨੇ, ਉਹਨਾਂ ਨੂੰ ਘੱਟੋ ਘੱਟ ਇੰਨੀ ਕੁ ਤਾਂ ਖੁੱਲ੍ਹ ਸੀਗੀ ਨਾ ਕਿ ਉਹ ਖੁੱਲ੍ਹ ਕੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਗੱਲ ਕਰ ਸਕਦੇ ਸੀ। ਗਿਆਨੀ ਸੰਤ ਸਿੰਘ ਮਸਕੀਨ ਦੀ ਮੈਂ ਤਕਰੀਰ ਸੁਣਦਾ ਆਇਆ, ਉਹਨਾਂ ਨੇ ਬੜੇ ਵਿਸਥਾਰ ਦੇ ਨਾਲ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਤੇ ਬਗੈਰ ਕਿਸੇ ਹੈਜੀਟੇਸ਼ਨ ਤੋਂ ਕੀਤਾ। ਪਰ ਅੱਜ ਦੇ ਸਮੇਂ 'ਚ ਸਾਨੂੰ ਡਰ ਲੱਗਦਾ ਕਿ ਜੇਕਰ ਅਸੀਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਵਕਾਲਤ ਕੀਤੀ, ਉਹਦੀ ਐਡਵੋਕੇਸੀ ਕੀਤੀ ਤਾਂ ਪਤਾ ਨਹੀਂ ਸਾਨੂੰ ਕੋਈ ਕੀ ਕਹਿ ਦੂਗਾ ਜਾਂ ਕੀ ਕਰ ਦੂਗਾ। ਸੋ ਅੱਜ ਦੇ ਸਮੇਂ ਦੇ ਵਿੱਚ
ਸਾਡੇ ਸਾਰਿਆਂ ਦੇ ਸਾਹਮਣੇ ਇਹ ਬੜੀ ਵੱਡੀ ਇੱਕ ਸਮੱਸਿਆ ਹੈ ਕਿ ਅਸੀਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਹੱਕ 'ਚ ਖੜੇ ਹੋਏ ਲੋਕ ਜਿਹੜੇ ਨੇ ਉਹਨਾਂ ਨੂੰ ਕੀ ਕਹੀਏ ਤੇ ਕੀ ਨਾ ਕਹੀਏ। ਇਸ ਤੋਂ ਅੱਗੇ ਮੈਂ ਇਹ ਗੱਲ ਵੀ ਕਹਿ ਦੇਣੀ ਚਾਹਾਂਗਾ ਕਿ ਇਸ ਮਰਿਆਦਾ ਦੇ ਹੱਕ ਦੇ ਵਿੱਚ ਖੜਨ ਖੜਾਉਣ ਦਾ, ਇਹਦੇ ਵੱਲ ਡਟਣ ਡਟਾਉਣ ਦਾ ਤਾਂ ਹੀ ਪੰਥ ਨੂੰ ਲਾਭ ਆ ਸ਼੍ਰੋਮਣੀ ਕਮੇਟੀ ਦੇ। ਜੇਕਰ ਜਦੋਂ ਵੀ ਕਿਤੇ ਦਰਬਾਰ ਸਾਹਿਬ ਦੇ ਵਿੱਚ ਜਾਂ ਕਿਸੇ ਹੋਰ ਗੁਰਧਾਮ ਦੇ ਵਿੱਚ ਜਿੱਥੇ ਜਿੱਥੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਆ, ਉੱਥੇ ਜਿੰਨੇ ਵੀ ਬੁਲਾਰੇ ਬੋਲਣ, ਜਿੰਨੇ ਵੀ ਪ੍ਰਚਾਰਕ ਬੋਲਣ, ਉਹ ਸਾਰੇ ਇਸ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਨ ਤੇ ਕਰਾਉਣ। ਜਿਹੜੇ ਵੀ ਗੁਣੀ ਗਿਆਨੀ ਵਿਦਵਾਨ ਨੇ ਉਹਨਾਂ ਸਾਰਿਆਂ ਨੂੰ ਸਿੱਖ ਰਹਿਤ ਮਰਿਆਦਾ ਦੇ ਵੱਲ ਤੋਰਿਆ ਜਾਵੇ, ਤਰਾਇਆ ਜਾਵੇ। ਹੁਣ ਜੇਕਰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ ਹਰ ਰੋਜ਼ ਸਵੇਰਿਓਂ ਜਦੋਂ ਪੀਟੀਸੀ ਚੈਨਲ ਤੇ ਜਾਂ ਹੋਰਨਾਂ ਦੇ ਰਾਹੀਂ ਅਸੀਂ ਇਹ ਦੇਖਦੇ ਹਾਂ, ਗੁਰਬਾਣੀ ਦਾ ਕੀਰਤਨ ਕਥਾ ਸੁਣਦੇ ਹਾਂ, ਉੱਥੇ ਜੇ ਕਿਤੇ ਨਾਲ ਸਿੱਖ ਰਹਿਤ ਮਰਿਆਦਾ ਦੀ ਵਿਆਖਿਆ ਵੀ ਸ਼ੁਰੂ ਹੋ ਜਾਵੇ ਤਾਂ ਸਾਡੇ ਨੌਜਵਾਨ ਤਬਕੇ ਨੂੰ, ਸਾਡੇ ਬੱਚਿਆਂ ਨੂੰ ਬਹੁਤ ਸਾਰੀਆਂ ਗੱਲਾਂ ਦੀ ਸਪਸ਼ਟਤਾ ਹੋ ਜਾਊਗੀ। ਸਿੱਖ ਰਹਿਤ ਮਰਿਆਦਾ ਕੀ ਆ, ਕਿਵੇਂ ਬਣੀ ਆ, ਇਹਦੇ ਸਾਡੇ ਲਈ ਕੀ ਮਾਇਨੇ ਨੇ, ਇਹ ਅਸਲ ਵਿੱਚ ਸਾਨੂੰ ਦੱਸਣਾ ਪਊਗਾ ਕਿ ਇਹ ਇੱਕ ਉਹ ਧਾਗਾ ਵਾ ਜਿਸ ਧਾਗੇ ਨੇ ਸਾਨੂੰ ਅੱਡ-ਅੱਡ ਧਿਰਾਂ ਧੜਿਆਂ ਤੇ ਅੱਡ-ਅੱਡ ਗਰੁੱਪਾਂ, ਜਥੇਬੰਦੀਆਂ, ਸੰਸਥਾਵਾਂ ਦੇ ਵਿੱਚ ਵਿਚਰਦੇ ਸਿੱਖਾਂ ਨੂੰ ਇੱਕ ਮਣਕੇ ਦੇ ਵਿੱਚ, ਜਿਵੇਂ ਮਾਲਾ ਦੇ ਵਿੱਚ ਪਰੋਣਾ ਹੁੰਦਾ ਨਾ ਧਾਗੇ ਨੇ, ਅਸੀਂ ਸਾਰੇ ਅੱਡ-ਅੱਡ ਖਿਆਲਾਂ ਵਾਲੇ, ਅੱਡ-ਅੱਡ ਪਿਛੋਕੜਾਂ ਵਾਲੇ, ਅੱਡ-ਅੱਡ ਸੁਭਾਵਾਂ ਵਾਲੇ, ਅੱਡ-ਅੱਡ ਮੁਲਕਾਂ ਵਾਲੇ ਸਿੱਖ ਵਾਂ, ਅੱਡ-ਅੱਡ ਸਾਡੀਆਂ ਧਿਰਾਂ ਤੇ ਧੜੇ ਹੋ ਸਕਦੇ ਆ, ਪਰ ਸਾਡੇ ਵਿੱਚ ਇੱਕ ਧਾਗੇ ਦੇ ਰੂਪ ਦੇ ਵਿੱਚ ਇਹ ਮਰਿਆਦਾ ਵਾ। ਤੋ ਅਕਾਲ ਤਖਤ ਸਾਹਿਬ ਨੂੰ ਚਾਹੀਦਾ ਹੈ, ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਚਾਹੀਦਾ ਕਿ ਉਹ ਸਿੱਖ ਰਹਿਤ ਮਰਿਆਦਾ ਦੇ ਬਾਰੇ ਗੱਜ ਵੱਜ ਕੇ ਪ੍ਰਚਾਰ ਕਰਨ ਅਤੇ ਕਰਾਉਣ ਤੇ ਦੁਨੀਆ ਨੂੰ ਉਹ ਗੱਲਾਂ ਦੱਸਣ ਜਿਹੜੀਆਂ ਇਸ ਮਰਿਆਦਾ ਦੇ ਵਿੱਚ ਦੱਸੀਆਂ ਹੋਈਆਂ ਨੇ ਕਿ ਆਹ ਤੁਸੀਂ ਕਰਨਾ ਸਿੱਖੋ ਤੇ ਆਹ ਨਹੀਂ ਕਰਨਾ। ਜੇਕਰ ਸਿੱਖ ਰਹਿਤ ਮਰਿਆਦਾ ਦੇ ਬਾਰੇ ਗੱਜ ਵੱਜ ਕੇ ਪ੍ਰਚਾਰ ਹੋਣ ਲੱਗ ਜਾਵੇ ਤਾਂ ਸਿੱਖ ਜਗਤ ਦੇ ਇੰਨੇ ਕੁ ਝਮੇਲੇ ਮੁੱਕ ਸਕਦੇ ਆ ਜਿਹੜੇ ਕਿ ਅੱਜ ਬਹੁਤ ਸਾਰੇ ਲੋਕਾਂ ਨੂੰ ਸਿੱਖੀ ਦੇ ਵਿੱਚ ਆਉਣ ਤੋਂ ਰੋਕੀ ਬੈਠੇ ਆ। ਬੜੇ ਸਾਨੂੰ ਲੋਕ ਮਿਲਦੇ ਆ ਜਿਹੜੇ ਕਹਿੰਦੇ ਜੀ ਮਰਿਆਦਾ ਅੰਮ੍ਰਿਤ ਛਕ ਲਈਏ, ਪਰ ਮਰਿਆਦਾ ਰੱਖਣੀ ਬੜੀ ਔਖੀ ਹੈ। ਉਹਨਾਂ ਨੂੰ ਦੱਸੀਦਾ ਵੀ ਇੰਨਾ ਤਾਂ ਔਖਾ ਹੈ ਨਹੀਂ, ਪਰ ਸਾਡੇ ਬਹੁਤ ਸਾਰੇ ਭੈਣ ਭਰਾਵਾਂ ਨੇ ਇਹੋ ਜਿਹੇ ਭਰਮ ਭੁਲੇਖੇ ਪਾ ਦਿੱਤੇ ਆ ਕਿ ਅੰਮ੍ਰਿਤ ਛਕਣਾ ਤਾਂ ਬੜਾ ਔਖਾ ਤੇ ਟਫ ਕੰਮ ਆ, ਅੰਮ੍ਰਿਤ ਰੱਖਣਾ, ਮਰਿਆਦਾ ਰੱਖਣੀ ਬੜਾ ਔਖਾ ਕੰਮ ਆ। ਇਸ ਮਰਿਆਦਾ ਨੂੰ ਸਾਡੇ ਸਿੱਖ ਧਰਮ ਵਿੱਚ ਇੰਨੀ ਸਹਿਜਤਾ ਹੈ, ਸਾਡੀ ਇੰਨੀ ਸਹਿਜਤਾ, ਇੰਨੀ ਸੌਖਾ ਜਿਹਾ ਸਾਡਾ ਸਾਰਾ ਸਿਸਟਮ ਆ ਕਿ ਇਹ ਕੋਈ ਜੰਗਲਾਂ ਬੇਲਿਆਂ 'ਚ ਜਾਂ ਘਰੋਂ ਦੂਰ ਰਹਿਣ ਵਾਲੇ ਲੋਕਾਂ ਦਾ ਧਰਮ ਤਾਂ ਹੈ ਨਹੀਂ, ਇਹ ਗ੍ਰਸਤੀਆਂ ਦਾ ਧਰਮ ਆ। ਤਾਂ ਗ੍ਰਸਤ ਜੀਵਨ ਜਿਉਂਦਿਆਂ ਹੋਇਆਂ ਕਿਵੇਂ ਧਰਮ ਨਿਭਾਉਣਾ, ਇਹ ਸਾਨੂੰ ਸਾਡੀ ਮਰਿਆਦਾ ਦੱਸਦੀ ਆ। ਪਰ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਕੇ ਲੋਕਾਂ ਨੂੰ ਡਰਾਇਆ ਜਾਂਦਾ, ਲੋਕਾਂ ਨੂੰ ਸਮਝਾਉਣ ਦੀ ਬਜਾਏ ਲੋਕਾਂ ਨੂੰ ਅੰਮ੍ਰਿਤ ਛਕਣ ਤੋਂ ਰੋਕਣ ਵਾਲੀ ਗੱਲ ਆ ਕਿ ਰਹਿਣ ਦੇ ਤੇ ਤੋਂ ਮਰਿਆਦਾ ਨਹੀਂ ਰੱਖ ਹੋਣੀ। ਤਾਂ ਮਰਿਆਦਾ ਇੰਨੀ ਟਫ, ਇੰਨੀ ਔਖੀ ਨਹੀਂ ਹੈ ਜਿੰਨੀ ਦਰਸਾਈ ਜਾ ਰਹੀ ਹੈ। ਗਲਤ ਗੱਲ ਜਿਹੜੀ ਆ ਉਹ ਇੰਨੀ ਜ਼ਿਆਦਾ ਘੁਮਾ ਦਿੱਤੀ ਗਈ ਆ ਕਿ ਪੇਂਡੂ ਖੇਤਰਾਂ ਦੇ ਵਿੱਚ ਅੱਜ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਅੰਮ੍ਰਿਤ ਛਕਣ ਦੀ ਬਜਾਏ ਉਹ ਹੋਰ ਕਿਸੇ ਡੇਰੇਦਾਰ ਦੇ ਵੱਲ ਜਾਂ ਕਿਸੇ ਦੇਹਧਾਰੀ ਗੁਰੂ ਡੰਮ ਦੇ ਵੱਲ ਤਾਂ ਤੁਰ ਪੈਂਦੇ ਨੇ, ਪਰ ਇਸ ਗੱਲੋਂ ਡਰੇ ਰਹਿੰਦੇ ਨੇ ਕਿ ਹਾਏ ਹਾਏ ਸਾਤੋਂ ਮਰਿਆਦਾ ਨਹੀਂ ਰੱਖ ਹੋਣੀ। ਸੋ ਇਸ ਵੇਲੇ ਸਮੁੱਚੇ ਸਿੱਖ ਜਗਤ ਦੇ ਵਿੱਚ ਸਿੱਖ ਰਹਿਤ ਮਰਿਆਦਾ ਦੀ, ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਦੀ ਗੱਲ ਚੱਲਣ ਚਲਾਉਣ ਦਾ ਟਾਈਮ ਆ। ਪਰ ਹੈਰਾਨੀ ਦੀ ਗੱਲ ਇਹ ਹੈਗੀ ਆ ਕਿ ਜਦੋਂ ਵੀ ਮਰਿਆਦਾ ਦੇ ਮਸਲੇ ਤੇ ਵਿਵਾਦ ਉੱਠਦਾ ਉਦੋਂ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਕਾਲ ਤਖਤ ਸਾਹਿਬ ਵਾਲੀ ਸਿੱਖ ਰਹਿਤ ਮਰਿਆਦਾ ਦੇ ਹੱਕ 'ਚ ਤਾਂ ਡਟ ਜਾਂਦੇ ਆ, ਪਰ ਬਾਅਦ ਵਿੱਚ ਵੀ ਤੇ ਅੱਗੋਂ ਪਿੱਛੋਂ ਵੀ ਮਸਲੇ ਉੱਤੇ ਢਿੱਲੇ ਜੇ ਪੈ ਕੇ ਉਹ ਦੂਜੀ ਧਿਰ ਨੂੰ ਪੂਰੇ ਦਾ ਪੂਰਾ ਖੁੱਲ ਕੇ ਖੇਡਣ ਦਾ ਮੌਕਾ ਵੀ ਦੇਈ ਜਾਂਦੇ ਨੇ। ਤੇ ਇਸ ਤਰੀਕੇ ਨਾਲ ਇਹ ਵਿਵਾਦ ਜਿਹੜਾ ਹੈਗਾ ਉਹ ਕਦੇ ਵੀ ਅੰਤ ਨਹੀਂ ਹੁੰਦਾ, ਹਰ ਮੌਕੇ ਸੰਭਾਵਨਾ ਬਣੀ ਰਹਿੰਦੀ ਆ। ਇੱਕ ਵਾਰੀ ਠੰਡਾ ਜਾ ਪੈਂਦਾ ਕੰਮ, ਫੇਰ 2-4 ਸਾਲਾਂ ਨੂੰ, 6 ਮਹੀਨਿਆਂ ਨੂੰ ਸਾਡੀ ਸੁਰਤ ਵਿੱਚ, ਮੇਰੀ 50 ਸਾਲ ਦੀ ਉਮਰ ਦੇ ਵਿੱਚ ਘੱਟੋ ਘੱਟ 4-5 ਵਾਰੀ ਇਹ ਵਿਵਾਦ ਉੱਭਰਿਆ ਤੇ ਲੋਕਾਂ ਦੇ ਨਾਲ ਤੂੰ ਮੈਂ ਹੋਈ ਤੇ ਫਿਰ ਉਹ ਮਸਲਾ ਜਿਹੜਾ ਸੀਗਾ ਉਹ ਸ਼ਾਂਤ ਹੋ ਜਾਂਦਾ। ਅੱਜ ਵੀ ਜਦੋਂ ਅਸੀਂ ਇਹ ਗੱਲ ਕਰ ਰਹੇ ਹੈਗੇ ਆ ਤਾਂ ਸਾਡੇ ਆਲੇ ਦੁਆਲੇ ਸਾਨੂੰ ਪਤਾ ਕਿ ਬੜੇ ਵੱਡੇ ਪੱਧਰ ਦੇ ਉੱਤੇ ਕਰਤਾਰਕੁਸ਼ੀ ਵਾਲਾ ਮਾਹੌਲ ਜਿਹੜਾ ਹੈਗਾ ਬਣ ਜਾਂਦਾ ਕਿ ਉਹਨੇ ਆਹ ਕਿਹਾ, ਉਹਨੇ ਐ ਕਿਉਂ ਕਿਹਾ, ਉਹਨੇ ਫਲਾਨੀ ਸੰਸਥਾ ਨੂੰ ਐ ਕਿਉਂ ਕਿਹਾ। ਪਰ ਅਸੀਂ ਤਾਂ ਇੱਕੋ ਗੱਲ ਜਾਣਦੇ ਆ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ,
ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਗਿਆਨੀ ਗੁਰਜਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਹੋਰ ਟਕਸਾਲ ਨਾਲ ਸੰਬੰਧਿਤ ਬਹੁਤ ਵੱਡੇ ਪੱਧਰ ਤੇ ਗੁਰਸਿੱਖ ਪਿਆਰੇ ਹੋਏ ਨੇ ਤੇ ਹੋਰ ਸੰਪਰਦਾਵਾਂ ਨਾਲ ਜੁੜੇ ਹੋਏ ਬਹੁਤ ਸਾਰੇ ਗੁਰਸਿੱਖ ਪਿਆਰੇ ਹੋਏ ਨੇ, ਜਿਨ੍ਹਾਂ ਨੇ ਹਮੇਸ਼ਾ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਦੇ ਨਾਲ ਚੱਲਣ ਚਲਾਉਣ ਵਾਲੇ ਸਿੱਖਾਂ ਦਾ ਸਤਿਕਾਰ ਕੀਤਾ ਤੇ ਕਰਾਇਆ। ਸੋ ਅਸੀਂ ਵੀ ਇਹੀ ਸੋਚ ਰੱਖਦੇ ਹਾਂ ਕਿ ਸਾਰੇ ਦੇ ਸਾਰੇ ਸਿੱਖ ਆਪਾਂ ਗੁਰਸਿੱਖ ਆਪਸ ਜੀ ਭਰਾਵਾਂ ਵਾਂਗੂ ਵਰਤੀਏ, ਅੱਗੇ ਵਧੀਏ, ਕੌਮ ਦੇ ਮਸਲੇ ਹੱਲ ਕਰਨ ਵੱਲ ਆਪਾਂ ਸਿਰ ਜੋੜ ਕੇ ਚੱਲੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।